ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਆਪਾਂ ਖਬਰ 'ਤੇ ਨਜ਼ਰ। ਅੱਜ 25 ਅਗਸਤ ਦਿਨ ਹੈਗਾ ਜੀ, ਬੁੱਧਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਮਨੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500, 4082722500। ਜ਼ੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ। ਨਵਾਂ ਸੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲਜ ਟਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅਤੇ ਜੇ ਚਾਹੁੰਦੇ ਹੋ ਤੁਸੀਂ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ, ਅਤੇ ਉਸ ਦੇ ਲਈ ਤੁਸੀਂ ਕਾਂਟੈਕਟ ਕਰ ਸਕਦੇ ਹੋ ਟਰੱਕਿੰਗ ਮਲਟੀ ਸਰਵਿਸਿਜ਼ ਵਾਲਿਆਂ ਨੂੰ। 408-272-2600, 4082722600। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਅਫਗਾਨ ਸੰਕਟ ਦੇ ਵਿੱਚ ਹੁਣ ਕੁਛ ਹਿੰਦੂ ਅਤੇ ਸਿੱਖ ਭਾਰਤ ਨਾ ਆਉਣ ਦੇ ਉੱਤੇ ਅੜੇ। ਦੇਖੋ, ਇਹ ਖਬਰ ਜਿਹੜੀ ਅੱਜ ਆਈ ਆ ਕਾਫੀ ਹੈਰਾਨ ਕਰਦੀ ਹੈ। ਇੱਕ ਇੰਗਲਿਸ਼ ਅਖਬਾਰ ਦੇ ਵਿੱਚ ਲੱਗੀ ਆ, ਅਤੇ ਇਹਦੇ ਵਿੱਚ ਹਵਾਲੇ ਦਿੱਤੇ ਗਏ ਨੇ, ਜਿੱਦਾਂ ਇੰਡੀਅਨ ਵਰਲਡ ਫੋਰਮ ਦੇ ਜਿਹੜੇ ਪ੍ਰਧਾਨ ਆ ਪੁਨੀਤ ਸਿੰਘ ਚੰਦੋਕ, ਉਹਨਾਂ ਨੇ ਦੱਸਿਆ ਟਾਈਮਜ਼ ਆਫ ਇੰਡੀਆ ਨੂੰ। ਉਹ ਕਹਿੰਦੇ ਆ ਕਿ ਦੇਖੋ, ਗੱਲ ਇਹ ਆ ਕਿ 70 ਤੋਂ 80 ਅਫਗਾਨ ਸਿੱਖ ਅਤੇ ਹਿੰਦੂ ਅਜਿਹੇ ਆ ਜਿਹੜੇ ਭਾਰਤ ਨਹੀਂ ਆਉਣਾ ਚਾਹੁੰਦੇ। ਹਾਲਾਂਕਿ ਜਿਹੜੇ ਪਿਛਲੇ ਦਿਨੀ ਕੁਝ ਜਹਾਜ਼ ਆਏ ਆ 2 ਜਾਂ 3, ਇਹਨਾਂ ਦੇ ਵਿੱਚ ਜਗ੍ਹਾ ਹੈਗੀ ਸੀਗੀ, ਇਹ ਆ ਸਕਦੇ ਸੀ, ਉਹ ਆ ਸਕਦੇ ਸੀਗੇ, ਪਰੰਤੂ ਕਹਿੰਦੇ ਆ ਕਿ ਉਹਨਾਂ ਨੇ ਖੁਦ ਹੀ ਜਵਾਬ ਦੇ ਦਿੱਤਾ ਵਾ। ਅਤੇ ਇਹਦੇ 'ਚ ਅੱਗੇ ਜਾ ਕੇ ਜੇ ਤੁਸੀਂ ਪੜ੍ਹੋਗੇ ਇਸ ਸਟੋਰੀ ਦੇ ਵਿੱਚ, ਅਤੇ ਇੱਥੇ ਗੁਰਦੁਆਰੇ ਦੇ ਵਿੱਚ ਮੌਜੂਦ ਆ ਇੱਕ ਜਿਹੜਾ ਸਿੱਖ ਆਗੂ ਧਰਮਿੰਦਰ ਸਿੰਘ, ਉਹਨੇ ਵੀ ਦੱਸਦੇ ਆ ਕਿ ਵੀਡੀਓ ਮੈਸੇਜ ਜਾਰੀ ਕੀਤਾ, ਉਹਦੇ ਵਿੱਚ ਉਹਨੇ ਸਪਸ਼ਟ ਕੀਤਾ ਕਿ ਅਸੀਂ ਕਿਉਂ ਨਹੀਂ ਆਉਣਾ ਚਾਹੁੰਦੇ। ਉਹ ਕਹਿੰਦੇ ਕਿ ਜਿਹੜੇ ਭਾਰਤ ਦੇ ਵਿੱਚ ਗਏ ਨੇ ਅਫਗਾਨੀ, ਉਹਨਾਂ ਦਾ ਹਾਲ ਦੇਖ ਲਓ, ਉਹਨਾਂ ਦਾ ਹਸ਼ਰ ਦੇਖ ਲਓ। ਮਤਲਬ ਕਿ ਇੱਕ ਤਾਂ ਇਹ ਆ ਕਿ ਨਾਗਰਿਕਤਾ ਨਹੀਂ ਮਿਲ ਰਹੀ, ਦੂਸਰਾ ਕਿ ਉੱਥੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੈ। ਠੀਕ ਹੈ, ਉੱਥੇ ਸ਼ਰਨ ਮਿਲ ਰਹੀ ਹੈ, ਪਰ ਕੋਈ ਵਸੇਬੇ ਵਾਸਤੇ ਵੀ ਤਾਂ ਹੀਲੇ ਵਸੀਲੇ ਹੋਣੇ ਚਾਹੀਦੇ ਆ ਨਾ। ਅਤੇ ਇਸ ਕਰਕੇ ਉਹ ਕਹਿੰਦੇ ਆ ਕਿ ਅਸੀਂ ਤਰਜੀਹ ਦੇਵਾਂਗੇ ਜੇ ਮੁਲਕ 'ਚੋਂ ਨਿਕਲਣਾ ਹੈ ਤਾਂ ਕੈਨੇਡਾ ਜਾਂ ਅਮਰੀਕਾ ਨੂੰ। ਸੋ ਇਸ ਕਰਕੇ ਬਹੁਤ ਸਾਰੇ ਕਹਿ ਲਓ ਕਿ ਦਰਜਨਾਂ ਹਿੰਦੂ ਅਤੇ ਸਿੱਖ ਮਾਈਨੋਰਟੀ ਦੇ ਵਿੱਚੋਂ ਹੈਗੇ ਆ ਜਿਹੜੇ ਇਹ ਚਾਹੁੰਦੇ ਆ ਕਿ ਜੇ ਅਸੀਂ ਇੱਥੋਂ ਨਿਕਲੀਏ ਤਾਂ ਅਸੀਂ ਇੰਡੀਆ ਨਾ ਜਾਈਏ, ਅਸੀਂ ਰੁੱਖ ਕਰੀਏ ਕੈਨੇਡਾ ਜਾਂ US ਦਾ। ਸੋ ਇਹ ਕਹਾਣੀ ਨਿਕਲ ਕੇ ਆਈ ਆ। ਸੋ ਇਹਦੇ ਨਾਲ ਹੁਣ ਸਮੱਸਿਆਵਾਂ ਵੱਧ ਸਕਦੀਆਂ, ਕਿਉਂਕਿ ਇੱਕ ਤਾਂ ਇਹ ਆ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਲੋਕ ਜਿਹੜੇ ਟਿਕੇ ਹੋਏ, ਇੱਕ ਤਾਂ ਸਿਕਿਉਰਿਟੀ ਦਾ ਹੈ ਹੀ ਆ, ਦੂਸਰਾ ਤੁਹਾਨੂੰ ਪਤਾ ਕੱਲ੍ਹ ਨੂੰ ਬਾਹਰ ਅੰਦਰ ਤਾਂ ਫਿਰ ਨਿਕਲਣਾ ਹੀ ਪਵੇਗਾ, ਕੰਮਾਂ ਕਾਰਾਂ ਨੂੰ ਤੇ ਜਾਣਾ ਹੀ ਪਵੇਗਾ, ਕੁਛ ਨਾ ਕੁਛ ਤੇ ਕਰਨਾ ਪਵੇਗਾ। ਗੱਲ ਪਹੁੰਚਾਓ ਕਿ ਉੱਥੇ ਦੀ ਉੱਥੇ ਆ ਰਹੀ ਆ, ਇਹ ਵੱਡੀ ਸਮੱਸਿਆ। ਵੈਸੇ ਤਾਂ ਉੱਧਰੋਂ ਭੱਜ ਰਹੇ ਨੇ ਲੋਕ, ਬਹੁਤ ਸਾਰੇ ਇੰਡੀਆ ਨੂੰ ਆ ਰਹੇ ਆ, ਇੰਡੀਆ ਦਾ ਸ਼ੁਕਰਾਨਾ ਵੀ ਕਰ ਰਹੇ ਆ, ਪਰ ਇਹਨਾਂ ਦਾ ਜਿਹੜੇ ਕਿ ਕਹਿ ਲਈਏ ਕਿ 70 ਤੋਂ 80 ਸਿੱਖ ਹਿੰਦੂ ਦੱਸੇ ਜਾ ਰਹੇ, ਇਹਨਾਂ ਦਾ ਆਪਣਾ ਨਜ਼ਰੀਆ। ਉਹ ਕਹਿੰਦੇ ਕਿ ਜੇ ਜਾਣਾ ਹੀ ਆ ਤਾਂ ਫਿਰ ਅਸੀਂ ਉੱਧਰ ਨੂੰ ਜਾਵਾਂਗੇ। ਹੁਣ ਦੇਖਦੇ ਹਾਂ, ਵੈਸੇ US ਦਾ ਤਾਂ ਮੇਰੇ ਖਿਆਲ ਦੇ ਨਾਲ ਓਫੀਸ਼ਲੀ ਆਇਆ ਵਾ ਅੱਜ ਇੱਕ ਸਟੇਟਮੈਂਟ ਕਿ ਅਸੀਂ 31 ਅਗਸਤ ਤੱਕ ਇਹ ਜਿਹੜਾ ਕਰ ਲਵਾਂਗੇ ਰੈਸਕਿਊ ਆਪਰੇਸ਼ਨ ਪੂਰਾ। ਅਤੇ ਉਹਨਾਂ ਨੇ ਵੀ ਕਿਹਾ ਹੋਇਆ। ਅਤੇ ਉੱਧਰ G7 ਦੀ ਵੀ ਮੀਟਿੰਗ ਹੋਈ ਆ, ਉਹ ਕਹਿੰਦੇ ਆ ਕਿ ਸਮਾਂ ਥੋੜ੍ਹਾ ਜਿਹਾ ਹੋਰ ਵਧਾਇਆ ਜਾਣਾ ਚਾਹੀਦਾ। ਖੈਰ ਦੇਖੋ ਹੁਣ ਅੱਗੇ ਕੀ ਬਣਦਾ, ਪਰ ਇਹ ਵਾਕਿਆ ਹੈਰਾਨ ਕਰਨ ਵਾਲੀ ਖਬਰ ਆ ਕਿ ਇੰਡੀਆ 'ਚ ਉਹਨਾਂ ਕੋਲ ਮੌਕਾ ਹੈ ਆਉਣ ਦਾ, ਪਰੰਤੂ ਉਹ ਇਸ ਮੌਕੇ ਨੂੰ ਬਣਾਉਣ ਦੀ ਥਾਂ ਉਹ ਦੇਖ ਰਹੇ ਆ ਕਿ ਨਹੀਂ ਅਸੀਂ ਵਧੀਆ ਥਾਂ 'ਤੇ ਜਾਈਏ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਲੋਕ ਉੱਥੋਂ
ਉੱਜੜ ਕੇ ਜਾ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਹੁਣ ਸ਼ਾਇਦ ਨਹੀਂ ਆਉਣਾ। ਇੱਕ ਤਾਂ ਹੁੰਦਾ ਹੈ ਨਾ ਕਿ ਕੋਈ ਬੰਦਾ ਅਸਥਾਈ ਰੂਪ ਦੇ ਵਿੱਚ, ਹੁਣ ਦੇਖੋ ਨਰਿੰਦਰ ਸਿੰਘ ਖਾਲਸਾ ਉੱਧਰੋਂ ਆਇਆ, ਰੋਣਾ ਹੁੰਦਾ ਕਿ ਕਿੰਨਾ ਫਾਰਮ ਹਾਊਸ ਬਣਾਇਆ ਸੀ, ਕਿੰਨਾ ਵਧੀਆ ਸੋਹਣਾ ਕਾਰੋਬਾਰ ਸੀ ਉੱਧਰ, ਵਧੀਆ ਮੈਂਬਰ ਪਾਰਲੀਮੈਂਟ ਸੀ, ਇੱਕ ਹੋਰ ਨਾਰਕਲੀ ਕੌਰ ਹੈ ਸ਼ਾਇਦ ਮੈਂਬਰ ਪਾਰਲੀਮੈਂਟ ਨੇ, ਤਾਂ ਉਹਦੇ ਸਭ ਕੁਛ ਭਰਿਆ ਭਰਾਇਆ ਛੱਡ ਕੇ 2-4 ਬੱਚੇ ਜਿਹੜੇ ਆ ਉਹ ਕੁਛੜ ਲਾ ਕੇ ਆ ਗਏ ਨੇ, ਉਹੀ ਦੌਲਤ ਆ। ਸੋ ਇਹ ਮੰਨ ਕੇ ਜਾ ਰਹੇ ਆ ਕਿ ਹੁਣ ਵਾਰ-ਵਾਰ ਦੇ ਉਜਾੜੇ ਨਾਲੋਂ ਚੰਗਾ ਕਿ ਇੱਕ ਵਾਰੀ ਜਿੱਧਰ ਨੂੰ ਮੂੰਹ ਹੁੰਦਾ ਸੋ ਉੱਧਰ ਨੂੰ ਕਰ ਲਓ। ਵੈਸੇ ਵੀ ਮੈਨੂੰ ਪਤਾ ਆ ਕਿ ਤੁਹਾਡੇ ਇੱਥੇ ਕਾਫੀ ਅਫਗਾਨ ਸਿੱਖ ਪਹਿਲਾਂ ਹੀ ਆਲਰੇਡੀ US ਦੇ ਵਿੱਚ ਹੈਗੇ ਆ, ਤੇ ਉਹਨਾਂ ਦੇ ਵੀ ਥੋੜ੍ਹਾ ਹੁੰਦਾ ਕਿ ਤਾਲੁਕਾਤ ਹੁੰਦੇ ਇੱਕ ਦੂਜੇ ਦੇ ਨਾਲ ਕਿ ਭਾਈ ਇੱਧਰ ਨੂੰ ਆ ਜਾਓ, ਠੀਕ ਹੈ ਇੱਥੇ ਕੰਮ ਧੰਦਾ ਜਿਹੜਾ ਉਹ ਸੈੱਟ ਕਰ ਲਵਾਂਗੇ। ਖੈਰ ਦੇਖੋ ਅੱਗੇ ਭਾਈ ਹੁਣ ਕੀ ਬਣਦਾ, ਪਰ ਉਹਨਾਂ ਨੇ ਸਾਫ਼ ਜਵਾਬ ਦਿੱਤਾ ਤੇ ਇਸ ਦਾ ਮਤਲਬ ਇਹੋ ਨਿਕਲਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਾਲੇ ਵੀ ਉੱਥੇ ਜਿਹੜੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਹੈਗੇ ਆ ਉਹ ਮੌਜੂਦ ਆ। ਕੁਛ ਆਪਰੇਸ਼ਨਸ ਜੇ ਆਪਾਂ ਉਧਰ ਨੂੰ ਵੇਖੀਏ ਅੱਜ ਦੇ ਦਿਨ ਦੇ ਵਿੱਚ ਤਾਲਿਬਾਨ ਹਕੂਮਤ ਦਾ ਮਾਮਲਾ ਜਿਹੜਾ, ਇੱਕ ਤੇ ਇਹ ਖਬਰ ਆ ਰਹੀ ਆ ਕਿ ਬੱਚਿਆਂ ਨੂੰ ਮਾਰਿਆ ਜਾ ਰਿਹਾ। ਕੁਛ ਵੀਡੀਓ ਜਿਹੜੀਆਂ ਨੇ ਨਾ ਉਹ ਅੱਜ ਪੋਸਟ ਕੀਤੀਆਂ ਜਿਹੜੇ ਸਾਬਕਾ ਗ੍ਰਹਿ ਮੰਤਰੀ ਮਸੂਦ ਅੰਦਰਾਬੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਪਾਈਆਂ ਨੇ ਜਿਹਦੇ ਵਿੱਚ ਬੱਚੇ ਹੋਏ ਪਏ ਆ ਤੇ ਕਹਿੰਦੇ ਆ, ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਬੱਚੇ ਸੀ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਮਾਰ ਦਿੱਤੇ ਗਏ ਆ। ਇਸ ਤੋਂ ਇਲਾਵਾ ਪੰਜਸ਼ੀਲ ਦੇ ਵਿੱਚ ਜੇ ਦੇਖੀਏ ਤਾਂ ਉੱਥੇ ਹਾਲਾਤ ਜਿਹੜੇ ਆ ਉਹ ਜਿਉਂਦੇ ਤਿਉਂ ਹੀ ਆ, ਉੱਥੇ ਉਸੇ ਤਰ੍ਹਾਂ ਦਾ ਹੀ ਟਕਰਾਅ ਹੈ। ਇਸ ਦਰਮਿਆਨ ਪਾਕਿਸਤਾਨ ਦੇ ਜਿਹੜੇ ਮੇਰੇ ਖਿਆਲ ਦੇ ਨਾਲ ਫੋਰਨ ਮਿਨਿਸਟਰ ਆ ਉਹ ਗਏ ਨੇ ਸ਼ਾਇਦ ਤਜ਼ਾਕਿਸਤਾਨ, ਉਜ਼ਬੇਕਿਸਤਾਨ ਤੇ ਤੁਰਕਮੇਨਿਸਤਾਨ। ਉਹਦਾ ਕਾਰਨ ਇਹ ਆ ਕਿ ਅਫਗਾਨਿਸਤਾਨ ਦਾ ਜਿਹੜਾ ਇਲਾਕਾ ਵਾ ਤੇ ਖਾਸ ਤੌਰ ਤੇ ਜੇ ਪੰਜਸ਼ੀਰ ਦਾ ਦੇਖੀਏ ਤਾਂ ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਤਜ਼ਾਕ ਲੋਕ ਆ, ਜਿਹੜਾ ਕਿ ਬਹੁਤੀ ਦੂਰ ਨਹੀਂ ਹੈ ਮਤਲਬ ਕਿ ਤਜ਼ਾਕਿਸਤਾਨ ਦੀ ਹੱਦ ਤੋਂ, ਤੇ ਓਵਰਆਲ ਵੀ ਤਜ਼ਾਕੀਆਂ ਦੀ ਕਾਫੀ ਗਿਣਤੀ ਆ ਅਫਗਾਨਿਸਤਾਨ ਦੇ ਵਿੱਚ। ਸੋ ਇਸ ਕਰਕੇ ਇੱਕ ਤੇ ਅੱਜ ਇਹ ਵੀ ਖਬਰ ਆਈ ਸੀਗੀ ਕਿ 2 ਹੈਲੀਕਾਪਟਰ ਜਿਹੜੇ ਆ ਪੰਜਸ਼ੀਰ ਦੇ ਵਿੱਚ ਹਥਿਆਰ ਲੈ ਕੇ ਆਏ ਨੇ, ਇਹ ਵੀ ਦਾਅਵਾ ਕੀਤਾ ਗਿਆ। ਹਾਲਾਂਕਿ ਜਿਵੇਂ ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਉਹਨਾਂ ਦਾ ਵੇਟ ਕਰਨਾ ਚਾਹੀਦਾ ਕਿ ਪੁਸ਼ਟੀ ਹੋ ਜਾਵੇ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਕਿ ਪੰਜਸ਼ੀਰ ਵਾਲੇ ਪਹਿਲਾਂ ਤੇ ਕੱਲ ਖਬਰਾਂ ਆਈਆਂ ਸਨ ਕਿ ਉਹ ਸਰੈਂਡਰ ਕਰ ਸਕਦੇ ਆ, ਕੋਈ ਆਪਸ਼ਨ ਨਹੀਂ ਬਚਿਆ, ਪਰੰਤੂ ਹੁਣ ਕਹਿੰਦੇ ਆ ਕਿ ਨਹੀਂ ਆਤਮ ਸਮਰਪਣ ਨਹੀਂ ਕਰਾਂਗੇ। ਤੇ ਤਾਲਿਬਾਨ ਵਾਲੇ ਜਿਹੜੇ ਉਹ ਕਹਿੰਦੇ ਆ ਕਿ ਅਸੀਂ ਬਸ ਘਾਟੀ ਦੇ ਵਿੱਚ ਪਹੁੰਚ ਗਏ ਹਾਂ, ਸਾਡਾ ਹੁਣ ਕੰਮ ਜਿਹੜਾ ਆ ਉਹ ਥੋੜ੍ਹਾ ਹੀ ਰਹਿ ਗਿਆ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇੱਕ ਆਸਟ੍ਰੇਲੀਆਈ ਨਾਗਰਿਕ ਨੂੰ ਦੱਸਦੇ ਆ ਕਿ ਏਅਰਪੋਰਟ ਦੇ ਬਾਹਰ ਕੁੱਟਿਆ ਗਿਆ। ਕਾਰਨ ਇਹੀ ਹੈ ਕਿ ਉਹ ਐਂਟਰ ਹੋਣਾ ਚਾਹੁੰਦਾ ਸੀਗਾ ਪਰੰਤੂ ਉਹਨੂੰ ਰੋਕਿਆ ਗਿਆ ਤੇ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ, ਉਲਟਾ ਉਹਦਾ ਸਿਰ ਸੁਰ ਪਾੜ ਦਿੱਤਾ। ਉਹ ਕਾਫੀ ਤਸਵੀਰ ਵਾਇਰਲ ਹੋਈ ਆ। ਇੱਕ ਹੋਰ ਬਹੁਤ ਮਸ਼ਹੂਰ ਸ਼ਖਸ ਸਨ ਜਿਹੜੇ ਮਨੁੱਖੀ ਅਧਿਕਾਰਾਂ ਦੇ ਉਧਰ ਕਾਰਕੁਨ ਸਨ, ਸ਼ੌਕਤ ਮੰਗਲ, ਉਹਨਾਂ ਬਾਰੇ ਵੀ ਇਹੀ ਆ ਰਿਹਾ ਸਾਹਮਣੇ ਕਿ ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀਗਾ ਜ਼ਾਬੁਲ ਪ੍ਰਾਂਤ ਦੇ ਵਿੱਚ। ਦੱਸਦੇ ਆ ਕਿ ਉਹਨਾਂ ਨੂੰ ਖੋਸਤ ਪ੍ਰਾਂਤ ਦੇ ਵਿੱਚ ਲਿਜਾ ਕੇ ਗੋਲੀ ਮਾਰ ਦਿੱਤੀ ਗਈ ਹੈ। ਕੁਛ ਇਸਦੀਆਂ ਵੀ ਖਬਰਾਂ ਆ ਰਹੀਆਂ। ਇੱਕ ਹੋਰ ਕਰੂਰਤਾ ਵਾਲਾ ਇਹਨਾਂ ਦਾ ਸਟੇਟਮੈਂਟ ਅੱਜ ਸਾਹਮਣੇ ਆ ਰਿਹਾ ਸੀਗਾ ਕਿ ਇਹ ਕਹਿ ਰਹੇ ਆ ਕਿ ਬੀਬੀਆਂ ਹਾਲ ਦੀ ਘੜੀ ਘਰੋਂ ਬਾਹਰ ਨਾ ਨਿਕਲਣ। ਇਹਨਾਂ ਦਾ ਆਪਣਾ ਜਿਹੜਾ ਤਰਜਮਾਨ ਹੈ, ਆਪਣਾ ਬੁਲਾਰਾ, ਉਹ ਇਹੋ ਗੱਲ ਕਹਿ ਕੇ ਵਾਰ-ਵਾਰ ਕਹਿ ਰਿਹਾ ਸੀਗਾ ਕਿ ਵੇਖੋ ਸਾਡੇ ਜਿਹੜੇ ਲੜਾਕੇ ਆ ਉਹਨਾਂ ਨੂੰ ਔਰਤਾਂ ਦੀ ਇੱਜ਼ਤ ਕਰਨ ਦੀ ਹਾਲੇ ਟ੍ਰੇਨਿੰਗ ਨਹੀਂ ਹੈਗੀ। ਉਹ ਮੈਂ ਤੁਹਾਨੂੰ ਨਾਂ ਵੀ ਉਹਦਾ ਦੱਸ ਦਿੰਦਾ, ਸ਼ਾਇਦ ਜਬੀਉੱਲਾ ਮੁਜ਼ਾਜ ਸੀਗਾ। ਉਹ ਕਹਿ ਰਿਹਾ ਸੀਗਾ ਕਿ ਇਹ ਹਾਲੇ ਟ੍ਰੇਨਡ ਨਹੀਂ ਹੈਗੇ ਔਰਤਾਂ ਦੀ ਇੱਜ਼ਤ ਕਰਨ ਵਾਸਤੇ, ਇਸ ਕਰਕੇ ਤੁਸੀਂ ਘਰੇ ਹੀ ਰਹੋ। ਦੇਖੋ ਕਮਾਲ ਦੀਆਂ ਗੱਲਾਂ ਨੇ। ਬਾਕੀ ਕਾਫੀ ਕੁਛ ਹੈ ਜਿਹੜਾ ਹਾਲੇ ਉੱਥੇ ਹੋਣਾ ਬਾਕੀ ਹੈ, ਪਰ ਜੋ ਕੁਛ ਹੋ ਰਿਹਾ ਵਾਕਿਆ ਆਵਾਮ ਦੇ ਨਜ਼ਰੀਏ ਨਾਲ ਵੇਖੀਏ, ਆਮ ਬੰਦੇ ਦੇ ਨਜ਼ਰੀਏ ਨਾਲ ਵੇਖੀਏ ਤੇ ਉਹ ਦੁਖਦਾਇਕ ਹੀ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜੇ ਜਾਈਏ ਤਾਂ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਵਿੱਚ ਆਉਣਗੇ, ਸੇਵਾ ਸਿੰਘ ਸੇਖਵਾਂ ਹੋਣਗੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ। ਹਾਂਜੀ ਦੇਖੋ ਇਹ ਖਬਰ ਤੇ ਆ ਰਹੀ ਆ ਹੁਣ ਕਿ ਸੇਵਾ ਸਿੰਘ ਸੇਖਵਾਂ ਪਾਰਟੀ ਜੁਆਇਨ ਕਰ ਸਕਦੇ ਆ, ਤੇ ਇਹ ਬਾਅਦ ਦੁਪਹਿਰ ਖਬਰ ਉੱਡ ਗਈ ਸੀ। ਜੇ ਤੇ ਮੰਨ ਲਓ ਉਹਨਾਂ ਨੇ ਕੋਈ ਖੰਡਨ ਕਰਨਾ ਹੁੰਦਾ ਤੇ ਫਿਰ ਤੇ ਹੁਣ ਤੱਕ ਖੰਡਨ ਆ ਜਾਣਾ ਸੀਗਾ ਨਾ ਕਿ ਨਹੀਂ ਭਾਈ ਇਹ ਖਬਰਾਂ ਦੇ ਵਿੱਚ ਕੋਈ ਸੱਚਾਈ ਨਹੀਂ, ਕਿਉਂਕਿ ਰਾਘਵ ਚੱਡਾ ਨੇ ਟਵੀਟ ਕਰਕੇ ਅਜਿਹੀ ਜਾਣਕਾਰੀ ਦਿੱਤੀ ਸੀ ਕਿ ਅਰਵਿੰਦ ਕੇਜਰੀਵਾਲ ਮਾਝੇ ਦੇ ਵਿੱਚ ਆ ਰਹੇ ਨੇ। ਤੇ ਸੇਵਾ ਸਿੰਘ ਸੇਖਵਾਂ ਬਾਰੇ ਕਿਆਫਾ ਇਉਂ ਲੱਗਿਆ ਕਿਉਂਕਿ ਗੱਲ ਜ਼ਾਹਰਾ ਹੋਈ
ਕਿ ਉਹ ਸੇਵਾ ਸਿੰਘ ਸੇਖਵਾਂ ਨੂੰ ਮਿਲਣ ਜਾ ਰਹੇ ਆ। ਤਾਂ ਮਿਲਣ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਦਿਲ ਮਿਲੇ ਨਜ਼ਰ ਮਿਲੇ, ਸਭ ਕੁਛ ਹੀ ਮਿਲ ਜਾਂਦਾ ਸਿਆਸਤ ਦੇ ਵਿੱਚ। ਤਾਂ ਇਹ ਉਮੀਦ ਜਿਹੜੀ ਆ ਉਹ ਬੰਨੀ ਜਾ ਰਹੀ ਆ ਕਿ ਮਾਝੇ ਦੇ ਵਿੱਚ ਪਾਰਟੀ ਮਜ਼ਬੂਤ ਹੋ ਰਹੀ ਹੈ, ਮਤਲਬ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਔਰ ਉਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਆ ਰਹੇ ਆ, ਤੇ ਜਿਹੜੇ ਟਕਸਾਲੀਆਂ ਦੇ ਸਾਥ ਸੀ ਉਹ ਇੱਥੇ ਛੁੱਟ ਗਏ ਆ। ਮੈਂ ਤੁਹਾਨੂੰ ਕਿਹਾ ਕਰਦਾ ਸੀ ਨਾ ਵਾਰ-ਵਾਰ ਜਦੋਂ ਬਜ਼ੁਰਗ ਬਾਗੀ ਹੋਏ ਆ, ਮੈਂ ਕਿਹਾ ਇਹਨਾਂ ਦਾ ਜੋਸ਼ ਛੇਤੀ ਠੰਡਾ ਪੈ ਜਾਣਾ ਜੀ। ਉਹ ਵੇਖ ਲਓ ਰਤਨ ਸਿੰਘ ਅਜਨਾਲਾ ਦੇ ਸੁਪੁੱਤਰ ਤੇ ਟਿਕਟ ਵੀ ਲੈ ਕੇ ਬੈਠ ਗਏ ਨੇ। ਬ੍ਰਹਮਪੁਰਾ ਜੀ ਉੱਦਾਂ ਢਿੱਲੇ ਆ, ਢੀਂਡਸਾ ਮੈਡਲ ਜਿਹਾ ਲੈ ਆਏ ਸੀ ਇੱਕ ਵਾਰੀ ਭਾਜਪਾ ਲਿਆ ਕੋਲੋਂ, ਤੁਹਾਨੂੰ ਪਤਾ ਹੀ ਹੈ। ਤੇ ਮੁੜ ਕੇ ਹੁਣ ਉਹਨਾਂ ਦੇ ਘੇਰੇ ਜਿਹੜੇ ਕੱਢਣ ਤੋਂ ਬਾਅਦ ਥੋੜ੍ਹੇ ਜਿਹੇ ਉਹ ਵੀ ਸ਼ਾਂਤ ਹੋ ਗਏ। ਸੋ ਕੋਈ ਕਹਿ ਲਓ ਕਿ ਸਵਾਦੀ ਜਿਹਾ ਜਿਹੜਾ ਸਟਾਰਟ ਸੀਗਾ ਉਹਨਾਂ ਨੂੰ ਨਹੀਂ ਮਿਲਿਆ। ਉਸ ਤੋਂ ਬਾਅਦ ਫਿਰ ਸਾਰਿਆਂ ਨੇ ਆਪੋ ਆਪਣੇ ਰੁੱਖ ਕਰ ਲਏ ਆ। ਹੁਣ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਦੀ, ਦੇਖੋ ਜੁਆਇਨਿੰਗ ਤੇ ਕਰ ਰਹੇ ਅਰਵਿੰਦ ਕੇਜਰੀਵਾਲ ਆਏਗਾ ਕੱਲ੍ਹ ਨੂੰ, ਇਸ ਗੱਲ ਤੇ ਖਾਸ ਨਿਗਾਹ ਰਹੇਗੀ ਕਿ ਕੀ ਉਹ ਕੋਈ ਆਪਣੇ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਕਰਦੇ ਆ ਜਾਂ ਨਹੀਂ ਕਰਦੇ। ਕਿਉਂਕਿ ਇੱਕ ਚੀਜ਼ ਦੇ ਇੱਥੇ ਹੁਣ ਨੋਟ ਕਰਨ ਵਾਲੀ ਆ ਨਾ, ਇੱਧਰ ਵੇਖੋ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਤਾਂ ਕੰਪੇਨ ਸ਼ੁਰੂ ਕਰੀ ਬੈਠੇ ਆ। ਜੇ ਕਾਂਗਰਸ ਦੇਖੀਏ ਤਾਂ ਉਹ ਇਸ ਟਾਈਮ ਉਲਝੀ ਪਈ ਆ। ਬਾਕੀ ਕੋਈ ਧਿਰ ਗਰਾਊਂਡ ਤੇ ਆਪਣਾ ਕੰਪੇਨ ਜਾਂ ਕੋਈ ਸੋਲਿਡ ਜਿਹੜਾ ਆਪਣਾ ਨੈਟਵਰਕ ਸਥਾਪਿਤ ਕਰਨ ਦਾ ਯਤਨ ਨਹੀਂ ਕਰ ਰਹੀ। ਤਾਂ ਇਹਦਾ ਮਤਲਬ ਇਹ ਆ ਕਿ ਇੱਕ ਖਾਲੀ ਥਾਂ, ਇੱਕ ਮੌਕਾ ਇਹਨਾਂ ਦੇ ਕੋਲ ਸੀ। ਕਿਉਂਕਿ ਗੁਜ਼ਸ਼ਤਾ ਜੇ ਆਪਾਂ 3-4 ਮਹੀਨੇ ਤੋਂ ਵੇਖੀਏ, ਕਾਂਗਰਸ ਦੀ ਕਾਰਕਰਦਗੀ ਜੇ ਆਪਾਂ ਕਾਡਰ ਦੇ ਲਿਹਾਜ਼ ਨਾਲ ਵੇਖੀਏ, ਸੰਪਰਕ ਦੇ ਲਿਹਾਜ਼ ਨਾਲ ਵੇਖੀਏ, ਡਿਵੈਲਪਮੈਂਟ ਦੇ ਲਿਹਾਜ਼ ਨਾਲ ਵੇਖੀਏ, ਉਹ ਨਖੇਧਿਆ ਮਿਲਿਆ। ਤਾਂ ਇਹਦਾ ਲਾਹਾ ਮੁੱਖ ਓਪੋਜੀਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਸੀ, ਪਰ ਅੱਜ ਕੋਈ ਵਿਚਰ ਰਿਹਾ ਮੁੱਖ ਵਿਰੋਧੀ ਪਾਰਟੀ ਦੇ ਤੌਰ ਤੇ ਤਾਂ ਉਹ ਅਕਾਲੀ ਨਜ਼ਰ ਆ ਰਿਹਾ। ਅਰੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਦੋਂ ਦਾ ਉਹਨਾਂ ਨੇ ਗੇੜਾ ਬੰਨਿਆ। ਸੈਕਿੰਡ ਵੇਵ ਆਉਣ ਤੋਂ ਪਹਿਲਾਂ ਇੰਡੀਆ 'ਚ ਉਹਨਾਂ ਨੇ ਆਪਣਾ ਕੰਪੇਨ ਸਟਾਰਟ ਕਰ ਦਿੱਤਾ ਸੀਗਾ। ਸੋ ਇਸ ਮਾਮਲੇ 'ਚ ਦੇਖੋ ਆਮ ਆਦਮੀ ਪਾਰਟੀ ਫਿਰ ਉਹੀ ਗਲਤੀ ਦੁਹਰਾ ਰਹੀ ਹੈ। ਇੱਕ ਤਾਂ CM ਕੈਂਡੀਡੇਟ, ਤੇ ਦੂਸਰਾ ਇਹ ਆ ਕਿ ਜੋ ਲੋਕਾਂ ਦੇ ਵਿੱਚ ਜਾਣਾ ਹੈ, ਲੋਕਾਂ ਦੇ ਵਿੱਚ ਆਪਣਾ ਵਿਜ਼ਨ ਰੱਖਣਾ ਹੈ, ਲੋਕਾਂ ਨੂੰ ਭਰੋਸੇ ਦੇ ਨਾਲ ਜਤਾ ਕੇ ਆਪਦੇ ਆਪ ਨਾਲ ਜੋੜਨਾ ਵਾ, ਇਹ ਚੀਜ਼ਾਂ ਜਿਹੜੀਆਂ ਬਹੁਤ ਜਲਦੀ ਜਿਹੜਾ ਸਿਆਸੀ ਦਲ ਕਰ ਜਾਂਦਾ ਉਹ ਲਾਹੇ 'ਚ ਰਹਿੰਦਾ। ਸੋ ਇਸ ਪੱਖ ਤੋਂ ਕਹਿ ਲਈਏ ਕਿ ਕਿਤੇ ਨਾ ਕਿਤੇ ਇੱਥੇ ਥੋੜ੍ਹੀ ਜਿਹੀ ਢਿੱਲ-ਮੱਠ ਨਜ਼ਰ ਆਉਂਦੀ ਹੈ। ਹੁਣ ਕੱਲ੍ਹ ਅਰਵਿੰਦ ਕੇਜਰੀਵਾਲ ਕੀ ਇਹ ਚੂੜੀ ਕੱਸਦੇ ਆ ਜਾਂ ਨਹੀਂ, ਇਹ ਸਮਾਂ ਦੱਸੇਗਾ, ਪਰ ਉਮੀਦ ਹੈ ਕਿ ਕੁਛ ਨਾ ਕੁਛ ਵੱਡਾ ਵਾਪਰੇਗਾ ਕੱਲ੍ਹ। ਜੀ ਜੀ। ਉੱਧਰ ਦਿੱਲੀ ਗੁਰਦੁਆਰਾ ਜਿਹੜੀਆਂ ਚੋਣਾਂ ਆ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਉਸ ਨੂੰ ਬਹੁਮਤ ਮਿਲਿਆ। ਸਿਰਸਾ ਹੁਣੀ ਆਪ ਹਾਰ ਗਏ। ਹਾਂਜੀ, ਸਿਰਸਾ ਵੀ ਹਾਰ ਗਏ ਆ। ਸਿਰਸਾ ਹੋਰਾਂ ਵਾਸਤੇ ਕਹਿ ਲਓ ਕਿ ਉਹ ਜਿੱਦਾਂ ਜਿੱਤ ਜਿਹੜੀ ਫਿੱਕੀ ਹੋ ਜਾਂਦੀ ਆ, ਜਿਵੇਂ ਆਪਾਂ ਬੰਗਾਲ ਦੇ ਵਿੱਚ ਦੇਖਿਆ ਜਾਂ ਹੋਰ ਵੀ ਬਹੁਤ ਸਾਰੇ ਇਲੈਕਸ਼ਨ ਹੁੰਦੇ ਆ ਕਿ ਜਿਹੜਾ ਲੀਡ ਕਰ ਰਿਹਾ ਹੁੰਦਾ ਉਹ ਹਾਰ ਜਾਵੇ। ਔਰ ਵੈਸੇ ਵੀ ਤੁਸੀਂ ਵੇਖਿਆ ਹੋਣਾ ਕਿ ਉੱਥੇ ਇਹੀ ਇੱਕ ਚਿਹਰੇ ਰਹਿ ਗਏ ਸੀਗੇ। ਜੇ ਆਪਾਂ ਮੁੱਖ ਤੌਰ 'ਤੇ ਵੇਖੀਏ ਇਲੈਕਸ਼ਨ ਵੀ ਇਹਨਾਂ ਨੇ ਕਮਾਂਡ ਕੀਤਾ ਵਾ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਨਾ ਕਿ ਸੀਟਾਂ ਇਹਨਾਂ ਨੂੰ ਜਿਹੜੀਆਂ ਮਿਲੀਆਂ 27, ਤਾਂ ਦੂਸਰੇ ਪਾਸੇ ਸਰਨੇ ਵੀ 15 ਲੈ ਗਏ ਆ, ਐਸੀ ਗੱਲ ਨਹੀਂ ਹੈ। ਤੇ ਜੇ ਕੁੱਲ ਮਿਲਾ ਕੇ ਦੇਖੀਏ ਤਾਂ 2 ਆਜ਼ਾਦ ਵੀ ਜਿੱਤੇ ਆ, ਇੱਕ ਪੰਥਕ ਲਹਿਰ ਵਾਲੇ ਜਿੱਤ ਗਏ। ਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਥੋੜ੍ਹੀ ਮੈਨੂੰ ਲੱਗਦਾ ਮਨਜੀਤ ਸਿੰਘ ਜੀ ਕੇ ਹੋਰੀ ਵੀ 2-4 ਲੈ ਗਏ ਹੋਣੇ ਆ। ਤਾਂ ਨੇੜ ਦੀ ਟੱਕਰ ਹੀ ਆ, ਕੋਈ ਵੱਡੀ ਗੱਲ ਨਹੀਂ ਹੈ। ਪਰ ਓਪੋਜੀਸ਼ਨ ਜਿਵੇਂ ਕਹਿ ਲਓ ਕਿ ਖਿਲਰੀ ਹੋਈ ਸੀ ਇਸ ਵਾਰੀ, ਇਸ ਮਰਤਬਾ ਕੋਈ ਅਲਾਇੰਸ ਉਹਨਾਂ ਦਾ ਇਕੱਠਿਆਂ ਦਾ ਨਹੀਂ ਸੀਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿਹੜੀ ਘੱਟ ਵੋਟਿੰਗ ਹੋਈ ਆ ਉਹਦਾ ਫਾਇਦਾ ਡੈਫੀਨੇਟਲੀ ਅਕਾਲੀ ਦਲ ਬਾਦਲ ਲੈ ਗਿਆ। ਕਿਉਂਕਿ ਜੇ ਤੁਸੀਂ ਉੱਥੇ ਕਾਰਨ ਲੱਭੋਗੇ, ਇੱਕ ਤਾਂ ਕਰੋਨਾ ਵਾਲਾ ਕਾਰਨ ਹੈ ਹੀ ਹੈ। ਸੈਕਿੰਡ ਚੀਜ਼ ਜਿਹੜੀ ਹੈ ਨਾ ਕਿ ਕੁਛ ਉਚਾਟ ਵੀ ਹੋ ਗਿਆ ਮਨ, ਜਿਵੇਂ ਫਿੱਕਾ ਨਹੀਂ ਪੈ ਜਾਂਦਾ ਕਿਸੇ ਚੀਜ਼ ਤੋਂ। ਬਹੁਤ ਸਾਰੇ ਸਿੱਖ ਜਿਹੜੇ ਆ, ਕਿਉਂਕਿ ਮਨਜੀਤ ਸਿੰਘ ਜੀਕੇ 'ਤੇ ਵੀ ਦੋਸ਼, ਮਨਜਿੰਦਰ ਸਿੰਘ ਸਿਰਸਾ 'ਤੇ ਵੀ ਦੋਸ਼, ਪਹਿਲਾਂ ਸਰਨੇ ਸੀ ਉਹਨਾਂ 'ਤੇ ਵੀ ਦੋਸ਼, ਮਤਲਬ ਤੇ ਜਿਹੜੇ ਇੱਧਰੋਂ ਜਾਂਦੇ ਨੇ ਭਾਈ ਰਣਜੀਤ ਸਿੰਘ ਵਰਗੇ, ਬਲਦੇਵ ਸਿੰਘ ਵਡਾਲਾ ਵਰਗੇ, ਉਹ ਜਿਹੜੀਆਂ ਉਹਨਾਂ ਦੀਆਂ ਘਰੇਲੂ ਸਮੱਸਿਆਵਾਂ ਨੇ ਸਿੱਖਾਂ ਦੀਆਂ, ਉਹਨਾਂ ਨੂੰ ਕਦੇ ਵੀ ਜਾ ਕੇ ਉਹ ਨਹੀਂ ਵੇਖ ਸਕਦੇ, ਜਾਂ ਕਹਿ ਲਓ ਕਿ ਉੱਥੇ ਰਹਿ ਕੇ ਨਹੀਂ ਹੱਲ ਕਰਵਾ ਸਕਦੇ। ਉਹਨਾਂ ਨੂੰ ਪਤਾ ਕਿ ਸਿਰਫ ਵੋਟਾਂ ਵਾਸਤੇ ਹੀ ਆ ਰਹੇ ਆ। ਮੈਂ ਮਿਸਾਲ ਦੇ ਦਿੰਦਾ ਤੁਹਾਨੂੰ ਯਾਦ ਹੋਣਾ ਕੇਜਰੀਵਾਲ ਸਰਕਾਰ ਨੇ ਸ਼ਾਇਦ 2016 ਦੇ ਵਿੱਚ ਇੱਕ ਸਰਕੂਲਰ ਜਾਰੀ ਕੱਢ ਕੇ ਪੰਜਾਬੀ ਲੈਂਗੁਏਜ ਨੂੰ ਨੁਕਰੇ ਲਾ ਦਿੱਤਾ ਸੀਗਾ, ਬੜਾ ਰੌਲਾ ਪਿਆ ਸੀ। ਪਰ ਕਿਸੇ ਵੀ ਪੰਥਕ ਵਿਰੋਧੀ ਧਿਰ ਦੇ ਵਿੱਚੋਂ ਜੇ ਆਪਾਂ ਦੇਖੀਏ,
ਕਿਸੇ ਵੀ ਪੰਥਕ ਵਿਰੋਧੀ ਧਿਰ ਨੇ ਮੁੱਦਾ ਨਹੀਂ ਚੁੱਕਿਆ। ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਿੱਖਾਂ ਦੀਆਂ ਸਮੱਸਿਆਵਾਂ ਉੱਥੇ ਲੋਕਲ ਪੱਧਰ ਤੇ ਆਉਂਦੀਆਂ। ਸੋ ਇਹ ਚੀਜ਼ ਜਿਹੜੀ ਆ ਨਾ ਉਹ ਕਿਤੇ ਨਾ ਕਿਤੇ ਇਹਨਾਂ ਦੇ ਹੱਕ ਦੇ ਵਿੱਚ ਭੁਗਤੀ ਆ। ਬਾਕੀ ਮਨਜਿੰਦਰ ਸਿੰਘ ਸਿਰਸਾ ਕਿਉਂ ਆ ਰਿਹਾ ਉਹ ਤੇ ਬਿਹਤਰ ਹੁਣ ਉਹੀ ਦੱਸ ਸਕਦਾ, ਕਿਉਂਕਿ ਉਹ ਫੇਸ ਸੀਗਾ। ਉਹ ਜੇ ਇਹ ਕਹਿ ਸਕਦਾ ਕਿ ਸਾਡੀ ਜਿਹੜੀ ਕਹਿ ਲਓ ਕਿ ਕੰਮ ਕਰਨ ਦੀ ਕਾਰਕਰਦਗੀ ਆ ਉਹਨੇ ਸਾਨੂੰ ਜਿਤਾਇਆ ਵਾ, ਤਾਂ ਫਿਰ ਉਹ ਸਵਾਲ ਤੇ ਉੱਠੇਗਾ ਕਿ ਤੁਸੀਂ ਆਪ ਖੁਦ ਕਿਉਂ ਹਾਰ ਗਏ। ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਨੂੰ ਹਰਾ ਦਿੱਤਾ। ਖੈਰ ਜੋ ਵੀ ਹੈ, ਪਰ ਪ੍ਰਧਾਨ ਮੈਨੂੰ ਲੱਗਦਾ ਕਿ ਮਨਜਿੰਦਰ ਸਿੰਘ ਸਿਰਸਾ ਬਣ ਜਾਣਗੇ, ਕਿਉਂਕਿ ਨੋਮੀਨੇਸ਼ਨ ਹੁੰਦੀ ਹੈ ਜੀ, ਕਰਤੀ ਆਲਰੇਡੀ ਜਿੱਦਾਂ। ਹਾਂਜੀ ਹਾਂਜੀ, ਨੋਮੀਨੇਸ਼ਨ ਹੁੰਦੀ ਆ। ਉਹ ਮਨਜਿੰਦਰ ਸਿੰਘ ਸਿਰਸਾ ਦੀ ਤੈਅ ਆ। SGPC ਜਿਹੜੀ ਕਰਦੀ ਆ ਨੋਮੀਨੇਸ਼ਨ, ਕਿਉਂਕਿ ਕੁਝ ਸਿੰਘ ਸਭਾਵਾਂ ਹੁੰਦੀਆਂ, ਇਸ ਤਰ੍ਹਾਂ ਸੁਸਾਇਟੀਆਂ, ਇਸ ਤਰ੍ਹਾਂ ਨੋਮੀਨੇਸ਼ਨਸ ਹੁੰਦੀਆਂ ਨੇ, ਤਾਂ ਉਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਤੈਅ ਹੀ ਸੀਗਾ ਨਾਮ ਕਿ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਬਣਨਗੇ। ਪਰ ਜੋ ਵੀ ਹੈ, ਨਿੱਜੀ ਤੌਰ ਤੇ ਕਹਿ ਲਈਏ ਕਿ ਉਹਨਾਂ ਨੂੰ ਕਾਫੀ ਦੁੱਖ ਹੋਇਆ ਹੋਵੇਗਾ ਹਾਰ ਦਾ। ਫਿਰ ਵੀ ਹੈ ਜਿੱਤ ਦੀ ਖੁਸ਼ੀ ਵੀ ਹੁੰਦੀ ਹੈ ਕਿ ਉਹਨਾਂ ਦੀ ਪਾਰਟੀ ਜਿੱਤੀ ਆ। ਪਰੰਤੂ ਇੱਕ ਸਵਾਲ ਇੱਥੇ ਫਿਰ ਉੱਠੇਗਾ ਪੰਥਕ ਰਾਜਨੀਤੀ ਦੇ ਵਿੱਚ। SGPC ਆਪਾਂ ਕਹਿੰਦੇ ਆ ਜਾਂ ਇਹਨਾਂ ਦੇ ਜਿਹੜੇ ਬਾਦਲ ਫੈਮਿਲੀ ਦੇ ਵਿਰੋਧੀ ਹੈਗੇ ਆ ਸਿਆਸੀ ਤੌਰ ਤੇ, ਉਹ ਕਹਿੰਦੇ ਕਿ SGPC ਤੋਂ ਕਬਜ਼ਾ ਛਡਾਓ। ਇੱਥੇ ਫਿਰ ਇੱਕ ਸਵਾਲ ਉੱਠੇਗਾ ਕਿ ਇਸ ਤਰ੍ਹਾਂ ਦੀ ਖਿੰਡੀ ਪੁੰਡੀ ਜਿਹੜੀ ਵਿਰੋਧੀ ਧਿਰ ਆ ਪੰਥਕ ਰਾਜਨੀਤੀ ਦੇ ਵਿੱਚ, ਕੀ ਉਹ SGPC ਦੇ ਵਿੱਚ ਵੀ ਇੱਕ ਬਦਲ ਖੜਾ ਕਰ ਪਾਏਗੀ ਜਾਂ ਇਹੀ ਚੀਜ਼ ਫਿਰ ਵਾਪਰੇਗੀ? ਕਿਉਂਕਿ ਉੱਥੇ ਮਨਜਿੰਦਰ ਸਿੰਘ ਸਿਰਸਾ ਨੇ ਬਾਦਲ ਫੈਮਿਲੀ ਦਾ ਕੋਈ ਵੀ ਚਲੋ ਪ੍ਰੋਗਰਾਮ ਨਹੀਂ ਰਖਵਾਇਆ, ਕੋਈ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਕੋਈ ਪ੍ਰਚਾਰ ਸਾਧਨ ਦੇ ਵਿੱਚ ਵੀ ਨਹੀਂ ਇਸਤੇਮਾਲ ਕੀਤਾ, ਪਰ ਬਾਵਜੂਦ ਇਸ ਤੋਂ ਜਿੱਤ ਗਿਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ 37% ਵੋਟ ਦੇ ਵਿੱਚ ਵੀ ਉਹ ਲੈ ਗਏ ਆ। ਤਾਂ ਇੱਥੇ SGPC ਦੇ ਵਿੱਚ ਤੇ ਫਿਰ ਜਾ ਕੇ ਉਹਨਾਂ ਦੇ ਹਾਲਾਤ ਥੋੜ੍ਹੇ ਜਿਹੇ ਹੋਰ ਵੀ ਸਟਰੋਂਗ ਹੋ ਜਾਂਦੇ ਆ। ਸੋ ਇਹ ਬਹੁਤ ਵੱਡਾ ਇੱਕ ਸਵਾਲ ਆ ਕਿ ਪੰਥਕ ਕਹਿਣ ਦੇ ਨਾਲ ਕੀ ਤੁਸੀਂ ਪੰਥ ਪ੍ਰਵਾਨ ਲੀਡਰ ਬਣ ਜਾਂਦੇ ਹੋ? ਇਹ ਬਹੁਤ ਵੱਡਾ ਸਵਾਲ ਹੈ ਕਿ ਉਹਨਾਂ ਦੇ ਬਦਲ ਦੇ ਵਿੱਚ ਇੱਕ ਏਕਤਾ ਵਾਲੀ ਮੁੱਖ ਵਿਰੋਧੀ ਧਿਰ ਜਿਹੜੀ ਨਿਰੋਲ ਪੰਥਕ ਹੋਵੇ ਕੀ ਖੜੀ ਹੋ ਸਕਦੀ ਹੈ? ਬਹੁਤ ਵੱਡਾ ਸਵਾਲ ਹੈ। ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਸਲਮਾਨ ਖਾਨ ਨੂੰ ਰੋਕਣ ਵਾਲੇ ਅਫਸਰ ਤੇ ਕਾਰਵਾਈ ਦੀ ਗੱਲ ਕਹਿੰਦੇ ਆ ਝੂਠੀ ਕਰਾਰ। ਹਾਂਜੀ, ਇੱਕ ਵੀਡੀਓ ਵਾਇਰਲ ਹੋਈ ਸੀਗੀ, ਸ਼ਾਇਦ ਤੁਹਾਂ ਵੇਖੀ ਹੋਣੀ ਆ, ਜਿਹਦੇ ਵਿੱਚ ਸਲਮਾਨ ਖਾਨ ਰੂਸ ਨੂੰ ਜਾ ਰਿਹਾ, ਸ਼ਾਇਦ ਉੱਥੇ ਕੋਈ ਫਿਲਮ ਦੀ ਸ਼ੂਟਿੰਗ ਵਗੈਰਾ ਸੀਗੀ, ਅਤੇ ਉੱਥੇ ਦਾ ਕੋਈ ਪ੍ਰੋਗਰਾਮ ਸੀ। ਜਦ ਉਹ ਜਾਣ ਲੱਗਾ ਤੇ ਏਅਰਪੋਰਟ ਦੇ ਬਾਹਰ ਪਾਸੇ, ਜਿੱਦਾਂ ਤੁਸੀਂ ਤੇ ਹੁਣ ਜਾਂਦੇ ਆਉਂਦੇ ਹੋ, ਤੇ ਉੱਥੇ ਜਿਹੜੀ ਚੈਕਿੰਗ ਵਗੈਰਾ ਹੁੰਦੀ ਉੱਥੇ ਉਹਨੇ ਰੋਕ ਲਿਆ ਸੀ। ਹਾਲਾਂਕਿ ਸਲਮਾਨ ਖਾਨ ਨੇ ਗੱਡੀ 'ਚ ਉਤਰ ਕੇ ਉਹ ਮਾਸਕ ਜਿਹਾ ਪਾ ਲਿਆ ਤੇ ਕੋਲ ਜਾ ਕੇ ਲਾ ਲਿਆ ਵੀ ਪਤਾ ਲੱਗ ਜਾਏ ਕਿ ਸਲਮਾਨ ਸੱਲੂ ਮੀਆਂ ਆ ਗਿਆ। ਉਹਨੇ ਜਿਹੜਾ ਸੀਗਾ ਉੱਥੇ CISF ਦਾ ਅਧਿਕਾਰੀ, ਉਹਨੇ ਜਵਾਨ ਨੇ ਰੋਕ ਲਿਆ, ਮੁੰਡਾ ਜਿਹਾ ਸੀ ਉਹ, ਰੋਕ ਕੇ ਬਾਕਾਇਦਾ ਜਿਸ ਤਰ੍ਹਾਂ ਆਮ ਬੰਦਿਆਂ ਦੀ ਚੈਕਿੰਗ ਹੁੰਦੀ, ਆਮ ਯਾਤਰੂਆਂ ਦੀ ਚੈਕਿੰਗ ਹੁੰਦੀ ਹੈ, ਉਸ ਤਰ੍ਹਾਂ ਕੀਤੀ। ਤੇ ਉਸ ਤੋਂ ਬਾਅਦ ਇੱਕ ਖਬਰ ਆ ਗਈ ਕਿ ਉਹਦੇ ਕੋਲ ਉਸ ਟਾਈਮ ਮੋਬਾਈਲ ਸੀ, ਜੋ ਪ੍ਰੋਟੋਕਾਲ ਦਾ ਉਲੰਘਣ ਆ, ਉਹਦਾ ਮੋਬਾਈਲ ਖੋਹ ਲਿਆ ਗਿਆ ਤੇ ਉਹਦੇ ਤੇ ਬਦਲਾਖੋਰੀ ਦੇ ਤਹਿਤ ਕਾਰਵਾਈ ਹੋਣ ਜਾ ਰਹੀ ਹੈ। ਜਦ ਕਿ CISF ਨੇ ਹੁਣ ਇਸ ਮਾਮਲੇ ਦੇ ਵਿੱਚ ਸਫਾਈ ਦਿੱਤੀ। ਉਹਨਾਂ ਕਿਹਾ ਭੋਲਿਓ ਕਿਹੜੀਆਂ ਗੱਲਾਂ ਕਰਦੇ ਜੇ, ਅਸੀਂ ਇਹਨੂੰ ਇਨਾਮ ਦੇਵਾਂਗੇ ਕਿ ਜਿਸ ਤਰੀਕੇ ਦੇ ਨਾਲ ਇਸ ਬੰਦੇ ਨੇ ਡਿਊਟੀ ਕੀਤੀ ਆ, ਜਿਸ ਤਰੀਕੇ ਦੇ ਨਾਲ ਇਸ ਬੰਦੇ ਨੇ ਆਪਣਾ ਫਰਜ਼ ਨਿਭਾਇਆ ਵਾ, ਅਸੀਂ ਇਹਦੇ ਤੇ ਕਾਰਵਾਈ ਕਿਉਂ ਕਰਾਂਗੇ ਭਾਈ? ਸੋ ਕਾਰਵਾਈ ਨਹੀਂ, ਇਹਨੂੰ ਤੇ ਅਸੀਂ ਇਨਾਮ ਦੇਵਾਂਗੇ। ਸੋ ਇਹ ਇਨਾਮ ਦਾ ਹੱਕਦਾਰ ਆ। ਉਹ ਜਿਹੜਾ ਉਹਦਾ ਡਿਊਟੀ ਦੇਣ ਦਾ ਢੰਗ ਆ, ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ, ਔਰ ਇਸ ਤਰ੍ਹਾਂ ਦਾ ਹੀ ਸਾਨੂੰ ਕਿਤੇ ਨਾ ਕਿਤੇ ਸਾਰਿਆਂ ਦਾ ਜਿਹੜਾ ਫਰਜ਼ ਨਿਭਾਉਣ ਦਾ ਤਰੀਕਾ ਨਾ ਉਹ ਵੇਖਣ ਨੂੰ ਮਿਲਣਾ ਚਾਹੀਦਾ। ਵੈਸੇ ਸਾਡੇ ਜਿਹੜੇ ਕੁਝ ਯਾਤਰੂ ਆ ਉਹ ਤਜਰਬਾ ਬਾਹਰ ਦਾ ਵੀ ਦੱਸਦੇ ਆ। ਜਰਮਨ ਦੇ ਵਿੱਚੋਂ ਇੱਕ ਬੀਬੀ ਦੱਸ ਰਹੀ ਸੀਗੀ, ਉਹ ਕਹਿੰਦੀ ਕਿ ਉੱਥੇ ਮੈਂ ਵੈਕਸੀਨ ਵਾਲਾ ਸਰਟੀਫਿਕੇਟ ਵਿਖਾ ਬੈਠੀ, ਉਹ ਜਿਹੜਾ ਅਧਿਕਾਰੀ ਸੀ ਉਹ ਤੇ ਭਚੱਕਾ ਹੀ ਹੋ ਗਿਆ ਤੇ ਸੋਨੀ ਹੋ ਗਿਆ, ਕਦੇ ਮੇਰੇ ਵੱਲ ਵੇਖੇ ਸ਼ੱਕ ਨਾਲ ਦੀ ਨਿਗਾਹ ਨਾਲ ਤੇ ਕਦੇ ਉਹਦੇ ਵੱਲ ਵੇਖੇ ਸਰਟੀਫਿਕੇਟ ਵੱਲ। ਮੈਂ ਆਖਿਆ ਆਹ ਕੀ ਸਿਆਪਾ ਪੈ ਗਿਆ। ਉਸ ਤੋਂ ਬਾਅਦ ਉਹਨੇ ਫਿਰ ਮਿੰਨੀ ਦੀ ਮੁਸਕਰਾਹਟ ਨਾਲ ਆਖਿਆ, ਉਹਨੇ ਆਖਿਆ ਕਮਾਲ ਆ, ਬੜਿਆਂ ਦੇ ਪਾਸਪੋਰਟ ਇੱਥੇ ਚੈੱਕ ਕਰੀਦੇ ਆ, ਬੜਿਆਂ ਦੇ ਆ ਚੈੱਕ ਕਰੀਦੇ ਆ, ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਨਿੱਜੀ ਸਰਟੀਫਿਕੇਟ ਤੇ ਵੀ ਲਮਕਿਆ ਫਿਰਦਾ। ਇਹਨਾਂ ਜਾਣਾ ਕਿੱਥੇ ਆ? ਸਾਈਕਲ ਦੇ ਡੰਡੇ ਤੋਂ ਲੈ ਕੇ ਤੇ ਹਰ ਇੱਕ ਪਾਸੇ ਇਹ ਲੱਭਦੇ ਨੇ। ਤੇ ਮਿੰਟੂ ਜੀ ਅਗਲੀ ਜਿਹੜੀ ਆ ਉਹ ਗੱਲ ਕਰ ਲਈਏ, ਕਹਿੰਦੇ ਵਿਧਾਇਕਾ ਗਹਿਰੀ ਨੂੰ ਵੀ ਕੈਪਟਨ ਦੀ ਅਗਵਾਈ ਹੁਣ ਕਬੂਲ। ਹਾਂਜੀ, ਦੇਖੋ ਕੱਲ ਜਿਸ ਤਰ੍ਹਾਂ ਭੁਚਾਲ ਆਇਆ ਸੀਗਾ
ਤੇ ਉਹ ਨਾ ਅੱਜ ਇੱਕ ਨਿਊਜ਼ ਰੀਡਰ ਖਬਰਾਂ ਪੜ੍ਹ ਰਿਹਾ ਸੀ, ਬੜੀ ਅੱਛੀ ਗੱਲ ਕਈ ਵਾਰੀ ਕਰ ਦਿੰਦੇ ਆ ਵਿਆਖਿਆ ਦੇ ਰੂਪ ਦੇ ਵਿੱਚ ਕਿਸੇ ਪ੍ਰਤੀਕ ਨੂੰ ਲੈ ਕੇ। ਤੇ ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਜਿਸ ਤਰ੍ਹਾਂ ਟੈਸਟ ਮੈਚ ਹੁੰਦਾ ਹੈ ਨਾ, ਸੈਸ਼ਨ ਬਾਈ ਸੈਸ਼ਨ ਉਹ ਚੱਲੀ ਜਾਂਦਾ ਹੈ ਨਾ, ਕਿ ਜਿੱਦਾਂ ਲੰਚ ਤੋਂ ਪਹਿਲਾਂ ਫਲਾਣੀ ਜਿੱਤ ਗਈ, ਮਤਲਬ ਕਿ ਉਸ ਸੈਸ਼ਨ ਉਹ ਜਿੱਤ ਲੈਂਦੀ ਆ, ਉਹ 4-5 ਵਿਕਟਾਂ ਲੈ ਗਈ। ਅਗਲਾ ਜਿਹੜਾ ਲੰਚ ਤੋਂ 30 ਤੱਕ ਦਾ ਹੁੰਦਾ ਹੈ ਤੇ ਉਹ ਫਿਰ ਕਹਿ ਲਓ ਕਿ ਇੱਕ ਪਾਰਟਨਰਸ਼ਿਪ ਚੰਗੀ ਲੱਗ ਜਾਂਦੀ ਹੈ ਮਿਡਲ ਆਰਡਰ 'ਚ ਜਾਂ ਲੋਅਰ ਆਰਡਰ ਦੇ ਵਿੱਚ, ਤੇ ਉਹ ਕਹਿੰਦੇ ਕਿ ਸੈਸ਼ਨ ਉਹਦੇ ਨਾਮ ਹੋ ਗਿਆ। ਐਂਡ ਵਾਲਾ ਜਿਹੜਾ ਹੁੰਦਾ ਹੈ, ਖੇਡ ਖਤਮ ਹੋਣ ਤੋਂ ਪਹਿਲਾਂ ਵਾਲਾ ਜਿਹੜਾ 2 ਘੰਟੇ ਦਾ ਸੈਸ਼ਨ ਹੁੰਦਾ, ਉਹਦੇ 'ਚ ਕੋਈ ਹੈਟ੍ਰਿਕ ਲਾ ਜਾਵੇ ਹਰਭਜਨ ਵਰਗਾ, ਕਹਿੰਦੇ ਕਿ ਸੈਸ਼ਨ ਫਿਰ ਬੋਲਰਾਂ ਦੇ ਨਾਮ। ਮਤਲਬ ਕਿ ਇੱਕ ਦਿਨ ਉਹ ਜਿੱਤ ਜਾਂਦੇ ਨੇ, ਇੱਕ ਦਿਨ ਉਹ ਜਿੱਤ ਜਾਂਦੇ, ਟੈਸਟ ਮੈਚ ਹੀ ਚੱਲ ਰਿਹਾ ਹੋਵੇ। ਖੈਰ ਗੱਲ ਇਹ ਆ ਕਿ ਹੁਣ ਦੇਖੋ ਅੱਜ ਦੀ ਜਿਹੜੀ ਕਾਰਵਾਈ ਆ, ਕੱਲ੍ਹ ਦਾ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਮੀਟਿੰਗ ਸੱਦੀ, ਉਸ ਤੋਂ ਬਾਅਦ ਬਾਹਰ ਆ ਕੇ ਰੌਲਾ ਪਾ ਦਿੱਤਾ ਕਿ ਸਾਨੂੰ ਨਹੀਂ ਅਮਰਿੰਦਰ ਚਾਹੀਦਾ, ਸਾਨੂੰ ਨਹੀਂ ਮੁੱਖ ਮੰਤਰੀ ਚਾਹੀਦਾ, ਮੁੱਖ ਮੰਤਰੀ ਬਦਲੋ ਜੀ, ਬਦਲੋ ਜੀ, ਬਦਲੋ। ਸਵੇਰੇ ਗੱਡੀਆਂ ਨੂੰ ਮਾਰੇ ਸੈਲਫ, ਬੇਹਾਰ ਤੇ ਹਾਰ ਖਿੱਚ ਦਿੱਤਾ। ਦੇਹਰਾਦੂਨ ਨੂੰ, ਠੰਡੇ ਇਲਾਕੇ ਨੂੰ, ਗਰਮ ਸੁਭਾਅ ਦੇ ਜਿਹੜੇ ਜ਼ਿਆਦਾਤਰ ਜੱਟ ਲੀਡਰ ਆ ਉਧਰ ਨੂੰ ਨਿਕਲ ਤੁਰੇ। ਉੱਥੇ ਹਰੀਸ਼ ਰਾਵਤ ਰਹਿੰਦਾ, ਹਰੀਸ਼ ਰਾਵਤ ਨੇ ਜਾਂਦੇ ਠੰਡੇ ਕਰ ਦਿੱਤੇ ਗਰਮ ਮਜਾਜ। ਉਹਨੇ ਇਹ ਗੱਲ ਇਹ ਆ, ਜੋ ਮਰਜ਼ੀ ਸਮੱਸਿਆ ਦੱਸਣੀ ਆ ਦੱਸੋ ਜੀ, ਸਦਕੇ ਜੀ ਆਇਆਂ ਨੂੰ, ਵਾਰੇ ਜਾਈਏ ਤੁਹਾਡੇ, ਪਰ ਅਮਰਿੰਦਰ ਸਿੰਘ ਬਦਲਿਆ ਨਹੀਂ। 2 ਅਰਥੀ ਗੱਲ ਆ। ਉਸ ਤੋਂ ਬਾਅਦ ਮੀਟਿੰਗ ਸਟਾਰਟ ਹੋਈ ਤੇ ਉਸ ਤੋਂ ਬਾਅਦ ਸਿੱਧੂ ਬਾਰੇ ਵੀ ਉਹਨੇ ਆਖ ਦਿੱਤਾ। ਉਹਨੇ ਆਖਿਆ ਸਿੱਧੂ ਨੂੰ ਕਾਂਗਰਸ ਦੀ ਕਮਾਂਡ ਦਿੱਤੀ ਆ, ਕਾਂਗਰਸ ਨਹੀਂ ਦਿੱਤੀ, ਤੇ ਆਪਦੇ ਸਲਾਹਕਾਰਾਂ ਤੇ ਵੀ ਲਗਾਮ ਲਾਵੇ। ਮਤਲਬ ਕਿ ਅੱਜ ਦਾ ਦਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਮ ਹੋ ਗਿਆ। ਤੇ ਦੂਜੇ ਪਾਸੇ ਪਰਨੀਤ ਕੌਰ ਨੇ ਵੀ ਅੱਜ PC ਕਰ ਦਿੱਤੀ, ਪ੍ਰੈਸ ਕਾਨਫਰੰਸ ਕਰ ਦਿੱਤੀ, ਕਹਿੰਦੀ ਕਿ ਇਹ ਸਾਰਾ ਜਿਹੜਾ ਕੁਛ ਤਾਣਾ ਬਾਣਾ ਬੁਣਿਆ ਇਹ ਸਿੱਧੂ ਨੇ ਬੁਣਿਆ, ਮਤਲਬ ਕਿ ਜਿਹੜੀ ਬਗਾਵਤ ਕਰਾਈ ਆ। ਇੱਕ ਹੋਰ ਕਮਾਲ ਦੀ ਗੱਲ ਵਾਪਰੀ ਕਿ ਜਿਹੜੇ ਵਿਧਾਇਕ ਕੱਲ੍ਹ ਗਏ ਸੀ, ਇਹਨਾਂ ਦੇ ਵਿੱਚੋਂ ਸੱਤਾ ਨੇ ਤਾਂ ਕਹਿੰਦੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਦੇਖੋ ਜੀ, ਅਸੀਂ ਕੋਈ ਨਹੀਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਲਾਓ, ਸਾਨੂੰ ਤਾਂ ਐਵੇਂ ਧੱਕੇ ਨਾਲ ਵਿੱਚ ਜੋੜੀ ਜਾਂਦੇ ਆ। ਅਸੀਂ ਤਾਂ ਇੱਕ ਜਨਰਲ ਮੀਟਿੰਗ ਜਿਹੜੀ ਆ ਉਹ ਅਟੈਂਡ ਕਰਨ ਗਏ ਸਾਂ, ਏਜੰਡਾ ਲਾਉਣ ਦੀ ਥਾਂ ਤੇ ਇਹਨਾਂ ਨੇ ਰੌਲਾ ਪਾ ਲਿਆ ਕਿ ਆਪਾਂ ਐਂ ਕਰਨਾ ਐਂ ਕਰਨਾ। ਅਸੀਂ ਤਾਂ ਚੁੱਪ ਹੀ ਕਰ ਗਏ ਹਾਂ, ਅਸੀਂ ਤਾਂ ਵੇਖਣ ਹੀ ਡਏ ਹਾਂ ਇਹ ਕਰਦੇ ਕੀ ਪਏ ਆ, ਗੱਲ ਕੀ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਆਹ ਕਰ ਦਿੱਤਾ। ਸੱਤਾ ਦਾ ਪ੍ਰੈਸ ਨੋਟ ਆ ਗਿਆ। ਉਹ ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਕਿ ਇਹਦੇ 'ਚ 2 ਤੇ ਆਏ ਹੀ ਨਹੀਂ ਸੀਗੇ, ਇਹ ਝੂਠ ਬੋਲਦੇ ਆ। ਦੇਖੋ ਹੁਣ ਇੱਕ ਦੂਜੇ ਨੂੰ ਝੂਠਾ ਕਰਾਰ ਦੇਈ ਜਾਂਦੇ ਆ। ਤੇ ਅੱਜ ਹੁਣ ਜਿੱਦਾਂ ਤੁਸੀਂ ਸਤਿਕਾਰ ਕੌਰ ਦਾ ਵੇਖ ਹੀ ਲਿਆ ਕਿ ਉਹ ਕਿੰਨਾ ਸਤਿਕਾਰ ਕਰਦੇ ਆ ਅਮਰਿੰਦਰ ਸਿੰਘ ਦਾ, ਆਖਿਆ ਕਿ ਨਹੀਂ ਜੀ ਸਾਨੂੰ ਵੀ ਅਮਰਿੰਦਰ ਸਿੰਘ ਦੀ ਅਗਵਾਈ ਮਨਜ਼ੂਰ ਆ। ਦਰਅਸਲ ਕੀ ਆ ਕਿ ਇਹਨਾਂ ਦੇ ਆਪਣੇ ਵਿਧਾਇਕ ਉਹ ਵੀ ਕਨਫਿਊਜ਼ ਆ, ਹਾਈ ਕਮਾਨ ਉਹ ਵੀ ਕਨਫਿਊਜ਼ ਆ, ਇਹ ਜਿਹੜੇ ਆਪਸ ਦੇ ਵਿੱਚ ਲੜਦੇ ਆ ਟੋਟਲੀ ਇਹੀ ਕਨਫਿਊਜ਼ ਆ, ਸਾਰੀ ਖੇਡ ਹੀ ਕਨਫਿਊਜ਼ ਆ। ਵਿਧਾਇਕਾਂ ਨੂੰ ਅੱਡ ਡਰਿਆ ਕਿ ਜਿੱਤੀਏ ਅਸੀਂ ਬੇਸ਼ੱਕ ਨਾ, ਜਿੱਤੀਏ ਅਸੀਂ ਬੇਸ਼ੱਕ ਨਾ, ਪਰ ਅਮਰਿੰਦਰ ਸਿੰਘ ਤੋਂ ਬਿਨਾਂ ਜਿੱਤਣ ਦਾ ਸੁਪਨਾ ਵੇਖ ਨਹੀਂ ਸਕਦੇ। ਇਹ ਸਾਫ਼ ਆ, ਮਤਲਬ ਕਿ ਡਰ ਆ ਕਿ ਜਿੱਤੀਏ ਭਾਵੇਂ ਨਾ, ਪਰ ਜੇ ਜਿੱਤਣ ਦਾ ਸੁਪਨਾ ਅਸੀਂ ਦੇਖਦੇ ਹਾਂ ਕਿ ਹਾਂ ਇਹ ਤਾਂ ਜਿੱਤਣਾ ਹੀ ਨਹੀਂ ਹੈ, ਹਾਰ ਲਈ ਖੇਡ ਰਹੇ ਆ, ਤੇ ਫਿਰ ਤਾਂ ਕੋਈ ਨਹੀਂ ਇਲਾਜ। ਤੇ ਜੇ ਜਿੱਤਣ ਦਾ ਸੁਪਨਾ ਵੀ ਵੇਖਣਾ ਨਾ, ਤਾਂ ਫਿਰ ਸਾਨੂੰ ਇਹਨਾਂ ਦੋਨਾਂ ਧਿਰਾਂ ਦੀ ਯੂਨਿਟੀ ਹੈ ਜਿਹੜੀ ਉਹ ਜ਼ਰੂਰ ਚਾਹੀਦੀ ਆ। ਜੇ ਅਮਰਿੰਦਰ ਸਿੰਘ ਪਾਸੇ ਹੋ ਗਿਆ ਜਾਂ ਉਹਨੇ ਅੰਦਰ ਖਾਤਿਆਰੀ ਚਲਾ ਦਿੱਤੀ, ਇੱਕ ਵੀ ਨਹੀਂ ਜਿੱਤਿਆ ਜਾਣਾ। ਤੇ ਦੱਸਦੇ ਆ ਆਫ ਦੀ ਰਿਕਾਰਡ ਸੁਣਨ ਨੂੰ ਮਿਲਿਆ ਵਾ, ਮੈਨੂੰ ਇੱਕ ਦੱਸ ਰਿਹਾ ਸੀਗਾ ਚੰਡੀਗੜ੍ਹ ਤੋਂ ਪੱਤਰਕਾਰ, ਉਹ ਕਹਿੰਦਾ ਕਿ ਉੱਥੇ ਜਿਹੜੀ ਬੈਠਕ ਹੋ ਰਹੀ ਸੀਗੀ ਉਹਦੇ ਵਿੱਚ 3-4 ਵਿਧਾਇਕਾਂ ਨੇ ਇਹ ਗੱਲ ਕਹੀ ਆ। ਉਹਨਾਂ ਆਖਿਆ ਕਿ ਦੇਖੋ ਆਪਣੇ ਤੋਂ ਕਿਸੇ ਤੋਂ ਨਹੀਂ ਜਿੱਤਿਆ ਜਾਣਾ, ਉਹਨੇ ਕਿਸੇ ਨੂੰ ਨਹੀਂ ਜੇ ਜਿੱਤਣ ਦੇਣਾ, ਸਾਰੇ ਹੀ ਮਾਂਜੇ ਜਾਵਾਂਗੇ, ਫਿਰ ਸੱਤਾ ਵੀ ਨਹੀਂ ਰਹਿਣੀ, ਪਾਵਰ ਵੀ ਨਹੀਂ ਰਹਿਣੀ, ਤੇ ਫਿਰ ਜਿਹੜਾ ਹਸ਼ਰ ਹੋਣਾ ਤੁਹਾਨੂੰ ਪਤਾ। ਇਹ ਗੱਲ ਹੋਈ ਆ। ਸੋ ਇਹ ਡਰ ਆ ਕਿ ਜੇ ਜਿੱਤਣ ਦੀ ਅਸੀਂ ਕਲਪਨਾ ਵੀ ਕਰਨੀ ਆ ਤੇ ਅਮਰਿੰਦਰ ਸਿੰਘ ਦਾ ਜ਼ਰੂਰੀ ਆ, ਨਹੀਂ ਤੇ ਉਹਨੇ ਕਿਸੇ ਨੂੰ ਨਹੀਂ ਜਿੱਤਣ ਦੇਣਾ। ਸੋ ਇਸ ਕਰਕੇ ਜਿਹੜੇ ਵਿਧਾਇਕ ਆ ਉਹ ਅੰਦਰੋਂ ਖੱਤੀ ਡਰੇ ਪਏ ਆ, ਅੰਦਰੋਂ ਅੰਦਰੀ ਉਹਨਾਂ ਦੇ ਮਨ ਦੇ ਵਿੱਚ ਭੈ ਹੈ ਕਿ ਅਮਰਿੰਦਰ ਸਿੰਘ ਜੇ ਵਿਗੜ ਗਿਆ ਫਿਰ ਬੁਰੀ ਕਰੇਗਾ। ਮਤਲਬ ਕਿ ਉਹਦਾ ਹੱਲ ਵੀ ਕਿਤੇ ਨਾ ਕਿਤੇ ਇੰਨਾ ਕੁ ਉਧਾਰ ਜ਼ਰੂਰ ਹੈਗਾ ਪੰਜਾਬ ਦੇ 117 ਹਲਕਿਆਂ 'ਚ ਕਿ ਉਹ ਜਿਤਾ ਭਾਵੇਂ ਨਾ ਸਕੇ ਪਰ ਹਰਾ ਜ਼ਰੂਰ ਦੇਊਗਾ। ਸੋ ਆਹ ਕਹਾਣੀ ਆ ਕਿ ਇਹਨਾਂ ਦੇ ਜਿਹੜੇ ਵਿਧਾਇਕ ਆ ਉਹ ਕਨਫਿਊਜ਼ ਆ। ਦੂਜੀ ਗੱਲ ਉਹਨਾਂ ਦੇ ਜ਼ਹਿਨ ਦੇ ਵਿੱਚ ਇਹ ਆ ਕਿ ਸਿੱਧੂ ਚੁੱਪ ਕਰਕੇ ਬਹਿ ਗਿਆ। ਹੁਣ ਦੇਖੋ ਪਤਾ ਨਹੀਂ ਸਿੱਧੂ ਨੂੰ ਇਹ ਵਰਤ ਰਹੇ ਨੇ ਜਾਂ ਸਿੱਧੂ ਇਹਨਾਂ ਨੂੰ ਵਰਤ ਰਿਹਾ,
ਸਿੱਧੂ ਖੁਦ ਮੀਟਿੰਗ ਦੇ ਵਿੱਚ ਹੈ ਹੀ ਨਹੀਂ ਸੀ। ਸਿੱਧੂ ਤਾਂ ਬੈਠਾ ਆਪਣੇ ਘਰੇ ਟੀਵੀ ਤੇ ਦੇਖੀ ਜਾਂਦਾ ਸਾਰਾ ਕੁਝ, ਜੀ ਠੋਕੋ ਤਾੜੀ ਨਾਲ ਕਹਿ ਦਿੰਦਾ, ਘਰ ਦੇ ਨੌਕਰਾਂ ਨੂੰ ਕਹਿੰਦਾ ਠੋਕੋ ਤਾੜੀ ਲੈ ਗਏ ਆਪਾਂ ਤੱਕ ਦਿੱਤਾ ਮੈਨੂੰ। ਤੇ ਅੱਛਾ ਉਹਦੇ ਘਰੇ ਬੈਠਾ। ਹੁਣ ਇਹਨਾਂ ਨੇ ਜਾ ਕੇ ਰੌਲਾ ਪਾ ਲਿਆ। ਹੁਣ ਜਿੱਦਾਂ ਰਾਵਤ ਨੇ ਇਹਨਾਂ ਨੂੰ ਮੋੜ ਦਿੱਤਾ ਤੇ ਇਹਨਾਂ ਦੇ ਪੱਲੇ ਕੀ ਰਹਿ ਗਿਆ ਤੁਸੀਂ ਦੱਸੋ? ਕੌਣ ਕਿਹਨੂੰ ਵਰਤ ਰਿਹਾ ਹੈ? ਬਹੁਤ ਵੱਡਾ ਸਵਾਲ ਆ, ਬਹੁਤ ਵੱਡਾ ਸਵਾਲ ਆ। ਹੁਣ ਜਿਹੜਾ ਸੁਖਜਿੰਦਰ ਰੰਧਾਵਾ, ਦੇਖੋ ਕਨਫਿਊਜ਼ਨ, ਮੈਂ ਜਿਵੇਂ ਗੱਲ ਕਰ ਰਿਹਾ ਕਿ ਜਿਹੜੇ ਵਿਧਾਇਕ ਆ ਉਹ ਇਹ ਵੀ ਇੱਕ ਦੁਵਿਧਾ ਦੇ ਵਿੱਚ ਹੈਗੇ ਆ ਕਿ ਸਿੱਧੂ ਨੂੰ ਪ੍ਰਧਾਨਗੀ ਮਿਲ ਗਈ ਰੌਲਾ ਪਾ ਕੇ, ਜਿਹੜੇ ਆ ਮੰਤਰੀ ਆ ਉਹ ਰੀਸ਼ਫਲਿੰਗ ਤੋਂ ਡਰਦੇ ਕਿ ਕਿਤੇ ਸਾਥੋਂ ਜਿਹੜੀ ਕੁਰਸੀ ਨਾ ਖੋਹ ਲੈਣ। ਇਹਨਾਂ ਦਾ ਅੱਡ ਡਰ ਹੈ, ਅਸੀਂ ਵਿੱਚ ਵਾਲੇ ਕਾਹਤੋਂ, ਹਾਥੀਆਂ ਦਾ ਭੇੜ ਮਲਿਆਂ ਦਾ ਨਾਸ, ਅਸੀਂ ਕਾਹਤੋਂ ਆਪਦਾ ਨੁਕਸਾਨ ਕਰਾਈਏ। ਸੋ ਇੱਕ ਤਾਂ ਚੀਜ਼ ਇਹ ਆ, ਦੁਵਿਧਾ ਪੈਦਾ ਕਰ ਗਏ। ਦੂਜੀ ਜਿਹੜੀ ਦੁਵਿਧਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਆਫੀਸ਼ੀਅਲ ਪੇਜ ਤੋਂ ਇੱਕ ਪੋਸਟ ਪੈ ਜਾਂਦਾ ਆ, ਇੱਕ ਪੋਸਟ ਪੈ ਜਾਂਦਾ ਕਿਉਂਕਿ ਹਰੀਸ਼ ਰਾਵਤ ਕਹਿੰਦਾ ਕਿ ਕੈਪਟਨ 2022 ਵਾਸਤੇ ਚਿਹਰਾ ਹੋ, ਕਹਿੰਦੇ ਜੀ ਧੰਨਵਾਦ ਹਾਈ ਕਮਾਨ ਦਾ 2022 ਵਾਸਤੇ ਚਿਹਰਾ ਦੇ ਦਿੱਤਾ ਅਮਰਿੰਦਰ ਸਿੰਘ ਦਾ, ਤੇ 5 ਮਿੰਟਾਂ ਬਾਅਦ ਉਹ ਪੋਸਟ ਡਿਲੀਟ ਕਰ ਦਿੰਦੇ। ਵੇਖੋ ਦੁਵਿਧਾ, ਹੱਦ ਹੋ ਗਈ ਆ। ਸੋ ਇਸ ਕਰਕੇ ਇਸ ਸਾਰੀ ਖੇਡ ਦੇ ਵਿੱਚ ਜਾਂ ਅੱਜ ਦੇ ਦਿਨ 'ਚ ਤੁਸੀਂ ਕਹਿ ਸਕਦੇ ਹੋ ਖਾਸ ਤੌਰ 'ਤੇ ਕਿ ਇਹ ਜਿਹੜੇ ਗਏ ਸੀਗੇ ਕਾਰਾਂ ਭਜਾ ਕੇ ਤੇ ਬਹੁਤ ਰੇਸਾਂ ਲਾ ਕੇ, ਉਹ ਇੱਕ ਤਰ੍ਹਾਂ ਨਾਲ ਅੱਜ ਉੱਥੋਂ ਘੱਟੋ ਘੱਟ ਖੱਟੀ ਖੱਟ ਕੇ ਨਹੀਂ ਮੁੜੇ, ਅੱਜ ਉਹ ਨਿੰਮੋ ਝੂਮੇ ਜਿਹੇ ਹੋ ਕੇ ਮੁੜੇ। ਉਸ ਤੋਂ ਬਾਅਦ ਪ੍ਰੈਸ ਦੇ ਵਿੱਚ ਵੀ ਇਹਨਾਂ ਨੂੰ ਘੱਟ ਹੀ ਦੇਖਿਆ ਗਿਆ। ਜੀ ਜੀ ਜੀ। ਸੋ ਇਹ ਜਿਹੜਾ ਜਿੱਦਾਂ ਤੁਸੀਂ ਕਿਹਾ ਟੈਸਟ ਮੈਚ ਕਦੀ ਉਹ ਉੱਤੇ, ਕਦੀ ਉਹਨਾਂ ਦੀ ਲੱਤ ਉੱਤੇ, ਕਦੀ ਉਹਨਾਂ ਦੇ ਉੱਤੇ, ਵੇਖੋ ਅੰਤ ਦੇ ਵਿੱਚ ਕੀ ਫੈਸਲਾ ਹੁੰਦਾ। ਡਰਾ ਰਹਿੰਦਾ ਹੈ ਕਿ ਕੌਣ ਜਿੱਤਦਾ ਜਾਂ ਹਾਰਦਾ ਆ। ਟਰਮਾਡੋਲ ਮਾਮਲੇ ਦੀ CBI ਵੱਲੋਂ ਜਾਂਚ ਸ਼ੁਰੂ। ਹਾਂਜੀ, ਇੱਕ ਦਿਨ ਆਪਾਂ ਗੱਲ ਕੀਤੀ ਸੀਗੀ ਨਾ ਕਿ 12 ਲੱਖ ਟਰਮਾਡੋਲ ਗੋਲੀ ਆ ਇੱਕ, ਜਿੱਦਾਂ ਕਹਿ ਲਓ ਕਿ ਪੇਨ ਕਿਲਰ ਦੀ ਗੋਲੀ ਨਹੀਂ ਹੁੰਦੀ, ਜਿਵੇਂ ਆਪਾਂ ਪੁਰਾਣੇ ਸਮੇਂ ਦੇ ਵਿੱਚ ਇੱਥੇ ਵਹਿੰਦੇ ਹੁੰਦੇ ਸੀ ਹਰੇ ਪੱਤੇ ਵਾਲੀ ਗੋਲੀ, ਡਿਕਲੋਫੈਨਿਕ ਗੋਲੀ ਹੁੰਦੀ ਸੀਗੀ ਸਿਰ ਪੀੜ ਦੀ। ਇਹ ਵੀ ਇੱਕ ਪੇਨ ਕਿਲਰ ਆ, ਪਰ ਇਹਦੇ 'ਚ ਨਸ਼ਾ ਹੁੰਦਾ। ਜਾਂ ਜ਼ਿਆਦਾ ਗੋਲੀਆਂ ਖਾ ਲੈਣ ਤਾਂ ਉਹ ਸਰੂਰ ਜਿਹਾ ਹੋ ਜਾਂਦਾ। ਤੇ ਜਿਹੜੇ ਨਸ਼ਾ, ਪੁਰਾਣਾ ਨਸ਼ਾ, ਰਵਾਇਤੀ ਨਸ਼ਾ ਕੋਈ ਕਰਦੇ ਸਨ, ਅੱਜ ਕੱਲ੍ਹ ਪੰਜਾਬ ਦੇ ਵਿੱਚ ਉਹਦਾ ਬਦਲ ਕੇ ਗੋਲੀਆਂ ਹੀ ਨੇ। ਕੁਛ ਹੋਰ ਵੀ ਕੰਪਨੀਆਂ ਨੇ, ਚਲੋ ਆਪਾਂ ਪ੍ਰਮੋਟ ਨਹੀਂ ਕਰਦੇ, ਜ਼ਿਆਦਾਤਰ ਇਹ ਚੱਲ ਰਹੀਆਂ ਨੇ। ਅੱਛਾ, ਹੋਇਆ ਕੀ ਸੀਗਾ ਕਿ ਕਹਾਣੀ ਉਹ ਅੱਗੇ ਵਧੀ। ਵੈਸੇ ਤੇ ਮੈਂ ਤੁਹਾਨੂੰ ਦੱਸੀ ਹੋਈ ਅੱਗੇ ਗੱਲ, ਚਲੋ ਆਪਾਂ ਫਿਰ ਫੋਲੋਅਪ ਥੋੜਾ ਦੇ ਦਿੰਦੇ ਹਾਂ। ਇਹਦੇ ਵਿੱਚ ਹੋਇਆ ਕੀ ਸੀਗਾ ਕਿ ਇੱਕ ਜ਼ਮਾਨਤ ਦਾ ਮਸਲਾ ਸੀ, ਸ਼ਾਇਦ ਹਾਈ ਕੋਰਟ ਦੇ ਵਿੱਚ ਹੋ ਗਿਆ ਸੀਗਾ। ਤੇ ਜਦੋਂ ਉਹਦੇ ਤੇ ਸੁਣਵਾਈ ਹੋ ਰਹੀ ਸੀ ਜ਼ਮਾਨਤ ਦਾ ਵੀ, ਕੀ ਸੀਗਾ ਕਿ ਪੁਲਿਸ ਨੇ ਬੰਦਾ ਚੱਕਿਆ ਤੇ ਉਹਦੇ ਤੇ 1500 ਗੋਲੀ ਪਾ ਦਿੱਤੀ। ਅੱਛਾ, ਤੇ ਉਹਨਾਂ ਦੇ ਘਰਦਿਆਂ ਨੇ ਜਾ ਕੇ ਆਖਿਆ, ਮੈਂ ਕਿਹਾ ਐਡੀ ਹਨੇਰਗਰਦੀ, ਐਡਾ ਹੀ ਗੁਰਸ਼ਾਗਰਦੀ ਬੱਚਿਆਂ ਵਾਲਿਓ। SSP ਨੂੰ ਕਿਹਾ ਜਾ ਕੇ ਕਿ ਬੰਦਾ ਤੇ ਪੈਟਰੋਲ ਪੰਪ ਤੋਂ ਚੱਕਿਆ ਤੁਹਾਂ, CCTV 'ਚ ਕੈਦ ਆ ਸਾਰੀ ਤਸਵੀਰ। ਨਾ ਜੀ ਉਹ ਵੀ ਨਹੀਂ ਮੰਨਿਆ। ਉਹ ਗਏ ਹਾਈ ਕੋਰਟ, ਜਾ ਕੇ ਉਹਨਾਂ ਨੇ ਸਾਰੇ ਸਬੂਤ ਰੱਖੇ, ਬੰਦਾ ਚੱਕਿਆ ਕਿਤੋਂ, ਗੋਲੀਆਂ ਕਿਤੋਂ ਪਾ ਦਿੱਤੀ, CCTV 'ਚ ਕੈਦ ਸੀ। ਉਹ ਜਦੋਂ ਜ਼ਮਾਨਤ ਵਾਸਤੇ ਅਰਜ਼ੀ ਗਈ ਤੇ ਉਹਨਾਂ ਦਿਨਾਂ ਦੀ ਕੋਈ ਤਸਵੀਰ ਜਿਹੜੀ ਸੀਗੀ ਉਹ ਅਖਬਾਰ ਦੇ ਵਿੱਚ ਇੱਕ ਹੋਰ ਮਾਮਲੇ ਦੀ ਲੱਗੀ ਸੀ, ਖਬਰ ਕਹਿ ਲਓ, ਸੁਰਖੀ ਕਹਿ ਲਓ, ਤਸਵੀਰ ਕਹਿ ਲਓ, ਜਿੱਥੇ ਇੱਕ ਛਾਪਾ ਪਿਆ ਸੀਗਾ ਜਲੰਧਰ ਏਰੀਏ ਦੇ ਵਿੱਚ ਸੀ, ਸ਼ਾਇਦ ਭੋਗਪੁਰ ਦੇ ਨੇੜੇ ਕਿਤੇ ਹੋਇਆ। ਤਾਂ ਉਹਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ 12 ਲੱਖ ਗੋਲੀ ਰਿਕਵਰ ਕੀਤੀ, ਹੈਲਥ ਡਿਪਾਰਟਮੈਂਟ ਵਾਲਿਆਂ। ਦਿਲਚਸਪ ਗੱਲ ਹੈ, 12 ਲੱਖ। ਤੇ ਉਹਦੇ 'ਚ ਇਹਨਾਂ ਨੇ ਕਾਸਮੈਟਿਕ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ, ਪੁਲਿਸ ਵਾਲਿਆਂ ਨੂੰ ਦੱਸਿਆ ਹੀ ਨਹੀਂ। ਮਤਲਬ ਕਿ ਪੁਲਿਸ ਦੀ FIR ਦਰਜ ਹੀ ਨਹੀਂ ਹੋਈ। 12 ਲੱਖ ਗੋਲੀ ਵੀ, ਮਤਲਬ ਕਿ ਜੱਜ ਨੇ ਆਖਿਆ ਤੁਹਾਡਾ ਘਰ ਆਓ ਜੀ, ਆਹ ਕੀ ਹੋਏ, 1500 ਗੋਲੀ ਤੇ ਤੁਸੀਂ ਨਜਾਇਜ਼ ਹੀ ਫਿੱਟ ਕਰਤੀ ਬੰਦੇ ਤੇ, ਜਿਹਨੂੰ ਚੱਕਿਆ ਕਿਤੋਂ, ਰੱਖਿਆ ਕਿਤੇ। ਤੇ ਜਿਹੜੀ 12 ਲੱਖ ਫੜੀ ਹੈ ਉਹਦੇ 'ਚ ਤੁਸੀਂ ਕਾਸਮੈਟਿਕ ਐਕਟ ਦੇ ਵਿੱਚ ਕੀ ਹੁੰਦਾ ਕਿ ਜੇ ਪਰਚਾ ਕੱਟਿਆ ਜਾਵੇ ਤੇ ਮਾਮੂਲੀ ਜੀ ਸਜ਼ਾ ਉਹਦੇ 'ਚ, ਤੇ ਜਦ ਕਿ ਏਡੀ ਵੱਡੀ ਰਿਕਵਰੀ 'ਚ NDPS ਐਕਟ ਲੱਗਦਾ ਵਾ। ਜੇ 1000 ਗੋਲੀ, 500 ਗੋਲੀ, ਮਤਲਬ ਕਿ ਜਿਹੜੇ ਕਮਰਸ਼ੀਅਲ 'ਚ ਆ ਗਈ ਚੀਜ਼ ਤੇ ਉਹ NDPS ਐਕਟ ਦੇ ਵਿੱਚ ਹੀ ਗਿਣੀ ਜਾਏਗੀ। ਉਹਦੀ ਸਜ਼ਾ 20 ਸਾਲ ਤੱਕ ਵੀ ਆ, ਉਹਦੀ ਸਜ਼ਾ ਉਮਰ ਕੈਦ ਤੱਕ ਵੀ ਆ। ਸੋ ਇਸ ਕਰਕੇ ਉਹਨੂੰ ਰਾਹਤ ਦੇਣ ਲਈ ਵੱਡਾ ਵਪਾਰੀ ਹੋਊਗਾ ਨਾ, ਥੋਕ ਵਾਲਾ ਹੋਊਗਾ, ਤੇ ਇਹ ਉਹਦੇ ਨਾਲ ਸੌਦਾ ਮਾਰ ਬੈਠੇ, ਕਹਿੰਦੇ ਕਿ ਹਾਂ ਬਈ ਠੀਕ ਆ, ਕੋਈ ਗੱਲ ਨਹੀਂ, ਕਾਸਮੈਟਿਕ ਐਕਟ ਦੇ ਵਿੱਚ ਚਲਾਨ ਕਰ ਦਿੱਤਾ। ਫਿਰ ਉੱਥੇ ਜੱਜ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਸਵੈ ਨੋਟਿਸ ਲਿਆ ਕਿ ਭਾਈ ਇਹ ਸਾਨੂੰ ਦੱਸੋ ਇਹ ਗੋਲੀ ਗਈ ਕਿੱਥੇ ਆ, ਇਹਦੇ ਬੈਚ ਨੰਬਰ ਕੀ ਆ, ਕਿਤੇ ਇਹ ਤਾਂ ਨਹੀਂ ਹੈ ਕਿ ਇਹੀ ਗੋਲੀਆਂ ਤੁਸੀਂ ਇੱਧਰ ਉੱਧਰ ਕਰਕੇ ਦੂਜੇ ਆਮ ਬੰਦਿਆਂ 'ਤੇ ਫਿੱਟ ਕਰੀ ਜਾਂਦੇ ਹੋ।
ਉਹਨਾਂ ਨੇ ਆਖਿਆ ਤੁਹਾਡੇ ਤੋਂ ਕੋਈ ਜਾਂਚ ਪੜਤਾਲ ਨਹੀਂ ਕਰਵਾਉਣੀ, ਕਿਉਂਕਿ ਪੁਲਿਸ ਵਾਲਿਆਂ ਨੇ ਵੀ ਝੂਠਾ ਸੱਚਾ ਜਾਂ ਤੇ ਹੁਕਮਨਾਮਾ ਜਾਨੀ ਜਿਹੜਾ ਹਲਫਨਾਮਾ ਸੀ ਉਹ ਜਾਰੀ ਕਰ ਦਿੱਤਾ ਉੱਥੇ। ਉਹ ਹਲਫਨਾਮਾ ਵੀ ਇਹਨਾਂ ਨੇ ਨਹੀਂ ਮੰਨਿਆ ਮੇਰੇ ਖਿਆਲ ਦੇ ਨਾਲ। ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਆਖਿਆ ਅਸੀਂ CBI ਤੋਂ ਇਨਵੈਸਟੀਗੇਸ਼ਨ ਕਰਵਾਵਾਂਗੇ। CBI ਨੇ ਹੁਣ ਇਹਨਾਂ ਤੇ ਸਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਮੁੱਢਲੇ ਤੌਰ ਤੇ ਉਹਨਾਂ ਨੇ ਸਾਰਾ ਆ ਕੇ ਰਿਕਾਰਡ ਜਿਹੜਾ ਆ ਉਹ ਇਹਨਾਂ ਦਾ ਉਧੇੜ ਦਿੱਤਾ। ਹੁਣ ਦੇਖੋ ਇਹਦੇ 'ਚ ਕੀ ਬਣਦਾ। ਤੇ ਪਰ ਤੁਸੀਂ ਇੱਕ ਅੰਦਾਜ਼ਾ ਲਾ ਲਓ ਕਿ 200 ਗੋਲੀ 400 ਗੋਲੀ ਜੇ ਕਿਸੇ ਤੋਂ ਫੜੀ ਜਾਂਦੀ ਜਾਂ ਪਾ ਦਿੱਤੀ ਜਾਂਦੀ, ਫਿੱਟ ਕਰ ਦਿੱਤੀ ਜਾਂਦੀ ਆ, ਉਹਨੂੰ ਹਾਈ ਕੋਰਟ ਤੱਕ ਜਾਣਾ ਪੈਂਦਾ। ਤੇ ਜਿਹਦੇ ਕੋਲੋਂ ਗੋਦਾਮ 'ਚੋਂ ਬਿਨਾਂ ਲਾਇਸੈਂਸ ਤੋਂ 12 ਲੱਖ ਗੋਲੀ ਫੜੀ ਜਾਂਦੀ ਆ, ਉਹਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਮਿੱਤਰਾ, ਤੈਨੂੰ ਆ ਰਾਹ ਦੱਸ ਦਿੰਦੇ ਆ, ਇੱਧਰ ਦੀ ਨਿਕਲ ਜਾ। ਜੀ ਜੀ ਬਿਲਕੁਲ। ਸੋ ਜਿੱਦਾਂ ਅਮਰੀਕਾ ਦੇ ਵਿੱਚ ਵੀ ਇਹ ਜਿਹੜਾ ਓਪੀਆਈਡ ਦਾ ਕ੍ਰਾਈਸਿਸ ਬਹੁਤ ਗੰਭੀਰ ਆ, ਇਹ ਟਰਮਾਡੋਲ ਵੀ ਉਸੇ ਤਰਜ਼ ਦੀ ਜਿਹੜੀ ਹੈ ਉਹ ਦਵਾਈ ਹੈ ਜਿੱਦਾਂ ਇੱਥੇ ਆਕਸੀਕੋਡਿਨ ਕਰਕੇ ਬਹੁਤ ਜ਼ਿਆਦਾ ਬਦਨਾਮ ਕਹਿ ਲਓ, ਮਸ਼ਹੂਰ ਕਹਿ ਲਓ, ਬਦਨਾਮ ਕਹਿ ਲਓ, ਉਹ ਜਿਹੜੀ ਗੋਲੀ ਆ ਵੀ ਉਸੇ ਤਰਜ਼ ਦੀ ਆ, ਵੀ ਅਫੀਮ ਦੀ ਤਰਜ਼ ਦੇ ਉੱਤੇ ਨਸ਼ਾ ਜਿਹੜਾ ਕਹਿੰਦੇ ਆ ਵੀ ਉਹ ਕਰਦੀਆਂ ਨੇ। ਸੋ ਬਹੁਤ ਵੱਡੀ ਸਮੱਸਿਆ ਇਸ ਟਾਈਮ ਪੂਰੇ ਜਗਤ ਦੇ ਵਿੱਚ ਹੀ ਇਹਨਾਂ ਦੀ ਚੱਲ ਰਹੀ ਆ। ਅਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।